ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਅਪਡੇਟ ਅਮਰੀਕਾ। ਅਪਡੇਟ ਅਮਰੀਕਾ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਧੰਨਵਾਦ ਪ੍ਰਵੀਨ ਸ਼ਰਮਾ ਜੀ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ। ਅੱਜ 6 ਮਾਰਚ ਦਿਨ ਹੈਗਾ ਜੀ ਸ਼ੁੱਕਰਵਾਰ। ਅਪਡੇਟ ਅਮਰੀਕਾ ਜਿਸ ਦੇ ਵਿੱਚ ਅਮਰੀਕਾ ਤੇ ਦੁਨੀਆ ਦੀਆਂ ਅਹਿਮ ਖਬਰਾਂ ਲੈ ਕੇ ਆਪਾਂ ਤੁਹਾਡੇ ਨਾਲ ਸਾਂਝ ਪਾਉਂਦੇ ਹਾਂ, ਹਾਜ਼ਰ ਹੋ ਚੁੱਕੇ ਹਾਂ। ਜੀ ਆਇਆਂ ਨੂੰ ਸਭ ਨੂੰ ਜੀ। ਖਬਰਾਂ ਦੇ ਵੱਲ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਪਾਉਂਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408 272 2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408 272 2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ ਜੇ ਟਰਕੀਆਨਾ, ਟੌਨੀ ਟਰਕੀਆਨਾ ਦੇ ਨਾਲ ਤੁਸੀਂ US ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ, ਕੋਈ ਵੀ ਸਵਾਲ ਪੁੱਛਣਾ ਤੇ ਇਹਨਾਂ ਦਾ ਨੰਬਰ ਹੈ 415 909 0503। ਮਨਜੀਤ ਸਿੰਘ ਕੁਲਾਰ, ਅਵਤਾਰ ਸਿੰਘ ਮੰਜ਼ਲ ਕਲੋਵਿਸ, ਸਤਨਾਮ ਸਿੰਘ ਸਨੀਪੁਰੇਵਾਲ ਯੂਬਾ ਸਿਟੀ, ਲਖਵੀਰ ਸਿੰਘ ਸਮਰਾ ਟੈਕਸਸ, ਗੁਰਮੇਲ ਸਿੰਘ ਲਿੱਦਰ ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਗਰੇਵਾਲ ਟਰੈਵਲ ਵਾਲੇ, ਜਿਨ੍ਹਾਂ ਤੋਂ ਤੁਸੀਂ ਟੈਕਸ, ਪੇਰੋਲ, ਵੀਜ਼ਾ, OC, ਪਾਸਪੋਰਟ ਕਿਸੇ ਵੀ ਤਰ੍ਹਾਂ ਦੀਆਂ ਸੇਵਾਵਾਂ ਲੈਣੀਆਂ ਚਾਹੁੰਦੇ ਹੋ ਤਾਂ ਇਹਨਾਂ ਦੇ ਨਾਲ ਰਾਬਤਾ ਕਾਇਮ ਕਰ ਸਕਦੇ ਹੋ 530 751 7605 ਦੇ ਉੱਤੇ। ਇਹ ਯੂਬਾ ਸਿਟੀ ਤੋਂ ਨੇ। ਮੰਗਲ ਸਿੰਘ ਸਮਰਾ ਨਾਰਥਵੁੱਡ ਮੋਟਰਸ ਵਾਲੇ ਜਿਹੜੇ ਨੇ ਪਲੇਨ ਤੋਂ, ਬਲਜਿੰਦਰ ਸਿੰਘ ਨਿਜਰ ਵੁੱਡਲੈਂਡ, ਹਰਜੀਤ ਸਿੰਘ ਲੈਥਰੋਪ, ਇਕਬਾਲ ਸਿੰਘ ਜੋਹਲ, ਗੁਰਦੇਵ ਸਿੰਘ ਐਲਗਰੋਵ ਤੇ ਕਰਮਜੀਤ ਸਿੰਘ ਬਾਸੀ ਐਲਗਰੋਵ, ਹਰਨੇਕ ਸਿੰਘ ਪਾਵਲਾ ਵਾਸ਼ਿੰਗਟਨ ਰੈਂਟਨ, ਸਿਕੰਦਰ ਸਿੰਘ ਗਰੇਵਾਲ ਟ੍ਰੇਸੀ, ਕੁਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ, ਕਰਮਜੀਤ ਸਿੰਘ ਬੇਕਰਸਫੀਲਡ ਤੇ ਊੜਾ ਵਾਲੇ, ਜਿਨ੍ਹਾਂ ਤੋਂ ਤੁਸੀਂ ਬੈਂਕ ਕਰਪਸੀ ਤੋਂ ਬਚਣਾ ਚਾਹੁੰਦੇ ਹੋ, ਕਿਸੇ ਵੀ ਤਰ੍ਹਾਂ ਦਾ ਕਰਜ਼ਾ ਤੋਂ ਮੁਕਤੀ ਪਾਉਣਾ ਚਾਹੁੰਦੇ ਹੋ ਤਾਂ ਅੱਜ ਹੀ ਕਾਲ ਕਰੋ 18888889914 ਦੇ ਉੱਤੇ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ DSA ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408 272 5200 ਜੀ। ਖਬਰਾਂ ਦੀ ਸ਼ੁਰੂਆਤ ਕਰਦੇ ਹਾਂ। ਜੋ ਇਸ ਟਾਈਮ ਦੁਨੀਆ ਦਾ ਅਹਿਮ ਮਸਲਾ ਬਣਿਆ ਆ, ਜੋ ਈਰਾਨ ਦੇ ਨਾਲ ਜਿਹੜੀ ਵਾਰ ਚੱਲ ਰਹੀ ਆ, ਉਸ ਨੂੰ ਲੈ ਕੇ ਕੀ ਅਪਡੇਟਸ ਆ, ਉਸ ਬਾਰੇ ਤੁਹਾਡੇ ਨਾਲ ਸਾਂਝ ਪਾਉਂਦੇ ਆ। ਵੱਧ ਤੋਂ ਵੱਧ ਜਿੰਨੇ ਵੀ ਸਾਡੇ ਸਰੋਤੇ ਦਰਸ਼ਕ ਸੁਣਨ ਵਾਲੇ ਦੇਖਣ ਵਾਲੇ ਆ, ਉਹ ਆਪਣੇ ਇਸ ਜੋ ਲਾਈਵ ਫੀਡ ਆ ਉਸ ਨੂੰ ਅੱਗੇ ਸ਼ੇਅਰ ਕਰ ਦਿਓ ਤੇ ਨਾਲ ਦੇ ਨਾਲ ਜੋ ਜਿਨ੍ਹਾਂ ਨੇ ਟਿਊਨ ਇਨ ਨਹੀਂ ਕੀਤਾ, ਉਹ ਆਪਣੇ ਵੱਖ-ਵੱਖ ਜਿੰਨੇ ਵੀ ਸਾਡੇ ਰੇਡੀਓ ਸਟੇਸ਼ਨਸ ਆ ਤੁਹਾਡੇ ਸਾਰਿਆਂ ਦੇ ਨਾਲ ਜੋ ਮਿਲ ਕੇ ਚੱਲ ਰਹੇ ਆ, ਉਹਨਾਂ ਸਾਰਿਆਂ ਨੂੰ ਟਿਊਨ ਇਨ ਕਰ ਲਓ। ਸ਼ੁਰੂਆਤ ਕਰਦੇ ਆ ਪ੍ਰਵੀਨ ਜੀ। ਪਹਿਲੀ ਜਿਹੜੀ ਗੱਲ ਦੀ, ਟਰੰਪ ਹੋਣਾ ਦਾ ਹੁਣੇ ਬਿਆਨ ਆਇਆ ਆ ਈਰਾਨ ਨੂੰ ਲੈ ਕੇ। ਟਰੰਪ ਉਹਨਾਂ ਨੇ ਮੰਗ ਕੀਤੀ ਆ ਈਰਾਨ ਤੋਂ ਵੀ ਉਹ ਅਨਕੰਡੀਸ਼ਨਲ ਜਿਹੜਾ ਸਰੈਂਡਰ ਕਰੇ, ਵੀ ਆਪਣੇ ਹਥਿਆਰ ਸਿੱਟ ਦੇਵੇ, ਅਨਕੰਡੀਸ਼ਨਲ ਹੋਵੇ, ਬਗੈਰ ਕਿਸੇ ਕੰਡੀਸ਼ਨ ਤੋਂ, ਬਗੈਰ ਕਿਸੇ ਸ਼ਰਤ ਤੋਂ ਉਹ ਆਪਣੇ ਹਥਿਆਰ ਸਿੱਟ ਦੇਵੇ, ਤਾਂ ਹੀ ਜਿਹੜੀ ਅਟੈਕ ਆ ਉਹਨਾਂ ਉੱਤੇ ਰੁਕਣਗੇ। ਸੋ ਇਹ ਇੱਕ ਵੱਡੀ ਗੱਲ ਜਿਹੜੀ ਆ ਰਾਸ਼ਟਰਪਤੀ ਟਰੰਪ ਹੋਣਾ ਨੇ ਆਖੀ ਆ, ਕਹਿੰਦੇ ਵੀ ਕੋਈ ਡੀਲ ਉਨੀ ਦੇਰ ਤੱਕ ਨਹੀਂ ਹੋਵੇਗੀ ਈਰਾਨ ਦੇ ਨਾਲ ਜਿੰਨੀ ਦੇਰ ਤੱਕ ਉਹ ਅਨਕੰਡੀਸ਼ਨਲ ਸਰੈਂਡਰ ਨਹੀਂ ਕਰਦੇ ਹੈਗੇ। ਇਸ ਮੌਕੇ ਦੁਨੀਆ ਭਰ ਦੇ ਵਿੱਚ ਇਸ ਲੜਾਈ ਦੇ ਕਰਕੇ ਤੇਲ ਦੀਆਂ ਕੀਮਤਾਂ ਉਹ ਹੋਰ ਵੀ ਜ਼ਿਆਦਾ ਲਗਾਤਾਰ ਜਿਹੜੀਆਂ ਉਹ ਵੱਧ ਚੁੱਕੀਆਂ ਆ। ਬ੍ਰੈਂਟ ਕਰੂਡ ਜਿਹੜਾ 5% ਅੱਜ ਹੋਰ ਵੱਧ ਕੇ $90 ਪਰ ਬੈਰਲ ਦੇ ਹਿਸਾਬ ਦੇ ਨਾਲ ਯੂਰਪ ਦੇ ਵਿੱਚ ਇਹ ਪਹੁੰਚ ਚੁੱਕਾ ਆ। ਹੁਣ ਤੱਕ ਦਾ ਕਹਿੰਦੇ ਵੀ ਕੌਨਫਲਿਕਟ ਤੋਂ ਬਾਅਦ ਦੇ ਵਿੱਚ ਸਭ ਤੋਂ ਉੱਚਾ ਜਿਹੜਾ ਪੱਧਰ ਆ ਉਸ ਦੇ ਉੱਤੇ ਦੇਖਿਆ ਗਿਆ ਆ। ਉਧਰ ਮਿਡਲ ਈਸਟਰਨ ਜਿਹੜਾ ਕਰੂਡ ਆਇਲ ਦਾ ਬੈਂਚਮਾਰਕ ਆ $100 ਪਰ ਬੈਰਲ ਨੂੰ ਪਾਰ ਜਿਹੜਾ ਉਹ ਕਰ ਗਿਆ ਆ। ਉੱਥੇ ਕਈ ਰਿਫਾਈਨਰੀਜ਼ ਬੰਦ ਹੋ ਰਹੀਆਂ, ਆਇਲ ਪ੍ਰੋਡਕਸ਼ਨ ਦੇ ਉੱਤੇ ਬਹੁਤ ਵੱਡਾ ਜਿਹੜਾ ਉਹ ਅਸਰ ਪਿਆ ਆ। US ਦੀ ਇਕੁਇਟੀ ਮਾਰਕੀਟ 1% ਤੋਂ ਵੱਧ ਜਿਹੜੀ ਉਹ ਡਿੱਗ ਚੁੱਕੀ ਹੈਗੀ ਆ। ਆਇਲ ਦੀਆਂ, ਤੇਲ ਦੀਆਂ ਕੀਮਤਾਂ ਦੇ ਵਿੱਚ ਇੰਨਾ ਫਰਕ ਪੈਣ ਦੇ ਨਾਲ ਤੇ ਨਾਲ ਦੇ ਨਾਲ ਜਿਹੜੇ ਇਨਫਲੇਸ਼ਨ ਦਾ ਜਿਹੜਾ ਖਤਰਾ ਬਰਕਰਾਰ ਚੱਲ ਰਿਹਾ ਆ, ਉਸ ਨੂੰ ਜਿਹੜਾ ਉਹ ਲੈ ਕੇ ਉਧਰ ਜਿਹੜਾ ਸੈਂਟਰਲ ਕਮਾਂਡ ਆ, US ਦੀ ਸੈਂਟਰਲ ਕਮਾਂਡ ਜਿਹੜੀ ਕਿ ਇਸ ਟਾਈਮ ਇਸ ਅਟੈਕ ਨੂੰ ਲੀਡ ਕਰ ਰਹੀ ਆ ਅਮਰੀਕਾ ਦੇ ਵੱਲੋਂ, ਉਹਨਾਂ ਨੇ ਇਹ ਦਾਅਵਾ ਕੀਤਾ ਵੀ ਈਰਾਨ ਦੇ ਦੁਆਰਾ ਬਹਿਰੇਨ ਦੇ ਰੈਜ਼ੀਡੈਂਸ਼ੀਅਲ ਇਲਾਕਿਆਂ ਦੇ ਵਿੱਚ ਡਰੋਨਸ ਦੇ ਨਾਲ ਹਮਲਾ ਜਿਹੜਾ ਉਹ ਕੀਤਾ ਗਿਆ ਹੈਗਾ ਆ। ਸੋ ਅਨਕੰਡੀਸ਼ਨਲ ਸਰੈਂਡਰ ਨੂੰ ਮੰਨਦੇ ਆ ਈਰਾਨ ਜਾਂ ਨਹੀਂ, ਇਹ ਤਾਂ ਆਉਣ ਵਾਲਾ ਸਮਾਂ ਦੱਸੇਗਾ। ਪਰ ਉਹਨਾਂ ਦੀ ਕੱਲ ਦੀ ਬਿਆਨ ਆ, ਕਹਿੰਦੇ ਵੀ ਇਸ ਟਾਈਮ ਅਸੀਂ ਕਿਸੇ ਵੀ ਸਮਝੌਤਾ ਕਰਨ ਦੇ ਲਈ, ਨੈਗੋਸ਼ੀਏਸ਼ਨ ਕਰਨ ਦੇ ਲਈ ਵੀ ਰਾਜੀ ਨਹੀਂ ਹੈਗੇ। ਤੇ ਉਹਨਾਂ ਨੇ ਤਾਂ ਇਹ ਕਿਹਾ ਵੀ ਆਰ ਰੈਡੀ ਫਾਰ ਯੂ। ਜਦੋਂ ਗਰਾਊਂਡ ਇਨਵੇਜਨ ਦੀ ਗੱਲ ਆਈ ਸੀਗੀ ਤੇ ਈਰਾਨ ਦੇ ਜਿਹੜੇ ਫੋਰਨ ਮਿਨਿਸਟਰੀ ਦੇ ਵਿੱਚੋਂ ਸੀਗੇ, ਉਹਨਾਂ ਨੇ ਇਹ ਜਿਹੜੀ ਉਹ ਬਿਆਨ ਦਿੱਤਾ ਸੀਗਾ। ਸੋ ਹੁਣ
ਪ੍ਰਵੀਨ ਜੀ ਇਹ ਇੱਕ ਵੱਡੀ ਜਿਹੜੀ ਫਿਕਰਮੰਦੀ ਆ ਉਹ ਬਣ ਚੁੱਕੀ ਆ। ਅਮਰੀਕਾ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਵਿਰੋਧ ਆ ਇਸ ਲੜਾਈ ਨੂੰ ਲੈ ਕੇ, ਵਾਰ ਨੂੰ ਲੈ ਕੇ ਜਿਹੜਾ ਉਹ ਦੇਖਿਆ ਜਾ ਰਿਹਾ ਆ। ਆਮ ਲੋਕਾਂ ਤੋਂ ਲੈ ਕੇ ਸਿਆਸੀ ਗਲਿਆਰਿਆਂ ਦੇ ਵਿੱਚ ਵੀ ਜਿਹੜੇ ਲੋਕ ਆ ਈਰਾਨ ਦੀ ਇਸ ਲੜਾਈ ਤੋਂ ਉਲਟ ਨੇ। ਕਿਉਂ ਖਾਸ ਕਰਕੇ ਉਦੋਂ ਜਦੋਂ ਰਾਸ਼ਟਰਪਤੀ ਟਰੰਪ ਉਹਨਾਂ ਨੇ ਕੈਂਪੇਨ ਇਹੀ ਕਰਦੇ ਰਹੇ ਵੀ ਮੈਂ ਜਿਹੜਾ ਪ੍ਰੈਜ਼ੀਡੈਂਟ ਆਫ ਪੀਸ ਆ, ਕੋਈ ਨਵੀਂ ਲੜਾਈ ਜਿਹੜੀ ਉਹ ਨਹੀਂ ਛੇੜੂਗਾ। ਪੀਟ ਹੈਗਸੈਟ ਬੀਤੇ ਦਿਨੀ ਬਿਆਨ ਦੇ ਰਹੇ ਸੀਗੇ ਵੀ ਈਰਾਨ ਨੇ ਲੜਾਈ ਸ਼ੁਰੂ ਕੀਤੀ ਆ ਤੇ ਖਤਮ ਜਿਹੜੀ ਅਸੀਂ ਕਰਾਂਗੇ, ਪਰ ਲੋਕ ਉਹਨਾਂ ਨੂੰ ਇਹ ਟੀਚਰਾਂ ਕਰ ਰਹੇ ਸੀਗੇ ਵੀ ਯਾਰ ਸ਼ੁਰੂ ਤਾਂ ਤੁਸੀਂ ਆਪ ਹੀ ਇਸ ਦੇ ਵਿੱਚ ਕੀਤੀ ਹੈਗੀ ਆ। ਤੇ ਲੋਕ ਤਾਂ ਇੱਥੋਂ ਤੱਕ ਵੀ ਕਹਿ ਰਹੇ ਆ ਵੀ ਇਜ਼ਰਾਈਲ ਦੇ ਲਈ ਅਸੀਂ ਅਮਰੀਕੀ ਕਿਉਂ ਮਰਵਾਈਏ। ਉਹਨਾਂ ਨੇ ਧੱਕੇ ਦੇ ਨਾਲ ਤੁਹਾਨੂੰ ਜਿਹੜਾ ਇਸ ਲੜਾਈ ਦੇ ਵਿੱਚ ਖਿੱਚਿਆ ਹੈਗਾ ਆ, ਧੱਕਿਆ ਹੈਗਾ ਆ। ਸੋ ਉਹਦੇ ਕਰਕੇ ਸੋ ਇਜ਼ਰਾਈਲ ਨੇ ਅੱਜ ਕਲੇਮ ਕੀਤਾ ਵੀ 400 ਤੋਂ ਵੱਧ ਜਿਹੜੇ ਟਾਰਗੇਟਸ ਆ ਉਹਨਾਂ ਨੇ ਵੈਸਟਰਨ ਈਰਾਨ ਦੇ ਵਿੱਚ ਉਹਨਾਂ ਨੂੰ ਹਿੱਟ ਕੀਤਾ ਹੈਗਾ ਆ, ਜਿਹਦੇ ਵਿੱਚ ਇਜ਼ਰਾਈਲ ਦਾ ਦਾਵਾ ਵੀ ਜਿਹੜੀਆਂ ਬੈਲਿਸਟਿਕ ਮਿਜ਼ਾਈਲ ਲਾਂਚਰਸ, ਸਟੋਰੇਜ ਫੈਸਿਲਿਟੀਜ਼, ਜਿਹੜੇ ਅਨਮੈਨਡ ਏਰੀਅਲ ਵਹੀਕਲ ਜਿਹੜੇ ਇਹਨਾਂ ਦੇ ਡਰੋਨਸ ਆ ਉਹਨਾਂ ਦੇ ਉੱਤੇ ਅਸਰ ਜਿਹੜਾ ਉਹ ਪਾਇਆ ਆ। ਈਰਾਨ ਦੇ ਸ਼ਹਿਰੂਦ ਜਿਹੜਾ ਇਲਾਕਾ ਆ ਉਸ ਦੇ ਵਿੱਚ ਕਹਿੰਦੇ ਵੀ ਇਜ਼ਰਾਈਲੀ ਫੋਰਸਿਸ ਨੇ ਇੱਕ ਜਿਹੜਾ ਟਰੱਕ ਆ ਉਸ ਨੂੰ ਡਿਸਟਰੋਏ ਕੀਤਾ ਹੈ, ਜਿਹੜਾ ਕਿ 에ਅਰ ਡਿਫੈਂਸ ਸਿਸਟਮ ਆ ਉਹਨਾਂ ਨੂੰ ਜਿਹੜਾ ਉਹ ਇੱਕ ਥਾਂ ਤੋਂ ਦੂਜੀ ਥਾਂ ਲੈ ਕੇ ਜਾ ਰਿਹਾ ਸੀਗਾ। ਸੋ ਆਰਮੀ ਨੇ ਇੱਕ ਜਿਹੜੀ ਏਰੀਅਲ ਫੋਟੋ ਆ ਉਹ ਵੀ ਨਾਲ ਸਾਂਝੀ ਜਿਹੜੀ ਉਹ ਕੀਤੀ ਆ। ਗਲਫ ਦੇ ਮੁਲਕ ਇਸ ਟਾਈਮ ਬਹੁਤ ਜ਼ਿਆਦਾ ਘਬਰਾਏ ਹੋਏ ਨੇ ਤੇ ਉਹਨਾਂ ਨੂੰ ਇਹ ਸਮਝ ਨਹੀਂ ਆ ਰਿਹਾ ਵੀ ਹੁਣ ਅੱਗੇ ਕੀ ਬਣੂਗਾ। ਉਹਨਾਂ ਦੇ ਅੰਦਰ ਖਾਤੇ ਕੁਝ ਜਿਹੜੀਆਂ ਵੀਡੀਓਜ਼ ਤੇ ਗੱਲਾਂ ਬਾਤਾਂ ਜਿਹੜੀਆਂ ਜੋ ਲੀਕ ਹੋਈਆਂ ਆ ਉਹ ਗਲਫ ਦੇ ਜਿਹੜੇ ਮੁਲਕ ਦੇ ਲੀਡਰਸ ਆ ਉਹ ਕਹਿ ਰਹੇ ਆ ਵੀ ਰਾਸ਼ਟਰਪਤੀ ਟਰੰਪ ਜਿਹੜੇ ਆ ਉਹਨਾਂ ਨੂੰ ਅਸੀਂ ਸਭ ਤੋਂ ਜ਼ਿਆਦਾ ਪੈਸਾ ਅਸੀਂ ਦਿੱਤਾ ਬੋਰਡ ਆਫ ਪੀਸ ਦੇ ਲਈ। ਜਿਹੜੇ ਗਲਫ ਦੇ ਮੁਲਕ ਆ ਉਹ ਬਿਲੀਅਨ ਡਾਲਰ ਜਿਹੜਾ ਉਹ ਈਚ ਦੇ ਰਹੇ ਆ ਤੇ ਕਹਿੰਦੇ ਵੀ ਸਾਡੇ ਸਿਰ ਤੇ ਆ ਕੇ ਹੀ ਜਿਹੜੀ ਲੜਾਈ ਆ ਉਹ ਪੈ ਗਈ ਆ। ਸਾਡੇ ਇੰਟਰਸੈਪਟਰ ਮੁੱਕ ਰਹੇ ਆ, ਲੋਕਾਂ ਨੂੰ ਜਿਹੜੀ ਉਹ ਇਸ ਟਾਈਮ ਫਿਕਰਮੰਦੀ ਜਿਹੜੀ ਉਹ ਸਤਾ ਰਹੀ ਹੈਗੀ ਆ। ਸੋ ਟਰੰਪ ਉਹਨਾਂ ਦੇ ਉੱਤੇ ਦਬਾਅ ਜਿਹੜਾ ਆ ਖੱਬੇ ਸੱਜਿਓਂ ਕਹਿ ਸਕਦੇ ਆ ਵੀ ਖਾਸਾ ਜਿਹੜਾ ਉਹ ਵੱਧ ਰਿਹਾ, ਡੋਮੈਸਟਿਕਲੀ ਵੀ ਤੇ ਇੰਟਰਨੈਸ਼ਨਲੀ ਵੀ ਉਹਨਾਂ ਦੇ ਉੱਤੇ ਜਿਹੜਾ ਦਬਾਅ ਵੱਧ ਰਿਹਾ ਆ ਇਸ ਲੜਾਈ ਨੂੰ ਜਿਹੜਾ ਉਹ ਲੈ ਕੇ, ਖਾਸ ਕਰਕੇ ਉਦੋਂ ਜਦੋਂ ਇਹਨਾਂ ਦੇ ਕੋਲ ਜਾਂ ਇਹਨਾਂ ਦੇ ਪ੍ਰਸ਼ਾਸਨ ਦੇ ਕੋਲ ਕੋਈ ਪੱਕਾ ਜਵਾਬ ਨਹੀਂ ਆ ਵੀ ਇਹ ਜਿਹੜੀ ਲੜਾਈ ਆ ਕਿਸ ਮਕਸਦ ਦੇ ਨਾਲ ਲੜੀ ਜਾ ਰਹੀ ਆ, ਕਿਹੜੇ ਮਕਸਦ ਦੇ ਕਰਕੇ ਅਮਰੀਕੀ ਜਿਹੜੇ ਸੋਲਜਰ ਆ 6 ਜਿਨ੍ਹਾਂ ਦੀ ਮੌਤ ਹੋਈ ਆ ਉਹਨਾਂ ਨੇ ਕਿਸ ਚੀਜ਼ ਦੇ ਲਈ ਇਹ ਇੱਕ ਹਿਸਾਬ ਦੇ ਨਾਲ ਸ਼ਹਾਦਤ ਦਿੱਤੀ ਆ, ਉਹ ਬਲੀ ਦੇ ਬੱਕਰੇ ਬਣੇ ਆ ਜਾਂ ਕਿਹੜੀ ਇੱਕ ਮਕਸਦ ਨੂੰ ਪੂਰਾ ਕਰਨ ਦੇ ਲਈ ਇਸ ਮੌਕੇ ਇਹ ਜਿਹੜੇ ਲੋਕਾਂ ਨੂੰ ਲੜਾਈ ਦੇ ਵਿੱਚ ਝੋਕ ਦਿੱਤਾ ਗਿਆ ਹੈਗਾ ਆ। ਜੀ ਬਿਲਕੁਲ, ਤੇ ਇਹਦੇ ਨਾਲ ਆਪਾਂ ਜਿਹੜੇ ਦੇਸ਼ਾਂ ਦੇ ਵਿੱਚ ਇਸ ਟਾਈਮ ਲੜਾਈ ਲੱਗੀ ਹੋਈ ਹੈ ਜਾਂ ਜਿਹੜੇ ਦੇਸ਼ ਪ੍ਰਭਾਵਿਤ ਨੇ ਜਿਵੇਂ ਈਰਾਨ ਹੈ ਜਾਂ ਜਿਵੇਂ ਹਿਜ਼ਬੁੱਲਾ ਤੇ ਹਮਲੇ ਕੀਤੇ ਜਾ ਰਹੇ ਨੇ ਇਜ਼ਰਾਈਲ ਵੱਲੋਂ, ਤੇ ਇਜ਼ਰਾਈਲ ਦੇ ਵਿੱਚ ਇਸ ਤਰ੍ਹਾਂ ਦੇ ਕੀ ਹਾਲਾਤ ਨੇ, ਉੱਥੋਂ ਦੇ ਲੋਕਾਂ ਦੇ ਹਾਲਾਤਾਂ ਦੇ ਉੱਤੇ ਵੀ ਆਪਾਂ ਗੱਲ ਕਰਦੇ ਹਾਂ। ਇਸ ਟਾਈਮ ਦੀ ਖਬਰ ਇਹ ਆ ਰਹੀ ਹੈ ਜਿਹੜੀ ਨਾਰਵੇਨ ਰਿਫਿਊਜੀ ਕਾਉਂਸਲ ਹੈ ਇੱਕ, ਉਹਨਾਂ ਨੇ ਦੱਸਿਆ ਵੀ ਹਿਊਮਨਿਟੇਰੀਅਨ ਏਜੰਸੀ ਹੈ ਇੱਕ, ਉਹਨਾਂ ਨੇ ਦੱਸਿਆ ਵੀ 3 ਲੱਖ ਬੰਦਾ ਜਿਹੜਾ ਇਸ ਟਾਈਮ ਲੈਬਨਾਨ ਤੋਂ ਜਿਹੜਾ ਡਿਸਪਲੇਸ ਹੋਣ ਦੇ ਲਈ ਮਜਬੂਰ ਹੈ, ਕਿਉਂਕਿ ਇਜ਼ਰਾਈਲ ਨੇ ਜਿਹੜਾ ਜਦੋਂ ਤੋਂ ਹਮਲੇ ਸ਼ੁਰੂ ਕੀਤੇ ਨੇ ਤੇ 에ਅਰ ਸਟ੍ਰਾਈਕ ਲਗਾਤਾਰ ਹੋ ਰਹੀਆਂ ਨੇ ਹਿਜ਼ਬੁੱਲਾ ਦੇ ਟਿਕਾਣਿਆਂ ਨੂੰ ਨਸ਼ਟ ਕਰਨ ਦੇ ਲਈ। ਤੇ ਇਜ਼ਰਾਈਲ ਨੇ ਵੀ ਜਿਹੜੇ ਇਵੈਕੂਏਸ਼ਨ ਆਰਡਰ ਆ ਉਹ ਜਿਹੜੇ ਤਕਰੀਬਨ ਸਾਊਥ ਲੈਬਨਾਨ ਦੇ ਇਲਾਕਿਆਂ ਦੇ ਵਿੱਚ ਜਿਹੜੇ ਸੈਂਕੜੇ ਪਿੰਡ ਨੇ ਉਹਨਾਂ ਨੂੰ ਦਿੱਤੇ ਨੇ ਵੀ ਤੁਸੀਂ ਉੱਥੋਂ ਇਲਾਕੇ ਜਿਹੜੇ ਖਾਲੀ ਕਰ ਦਿਓ। ਤੇ ਇਹਦੇ ਨਾਲ ਇਜ਼ਰਾਈਲੀ ਮਿਲਟਰੀ ਨੇ ਇਹ ਦਾਅਵਾ ਕੀਤਾ ਵੀ 50 ਫਾਈਟਰ ਜੈਟ ਜਿਹੜੇ ਆ ਉਹ ਟਾਰਗੇਟ ਕੀਤੇ ਗਏ ਆ ਤੇ ਇੱਕ ਅੰਡਰਗਰਾਉਂਡ ਬੰਕਰ ਆ ਜਿਹੜਾ ਆਇਤੁੱਲਾ ਅਲ ਖਮੇਨੀ ਦਾ, ਉਹਨਾਂ ਨੇ ਲੰਘੇ ਦਿਨਾਂ ਦੇ ਵਿੱਚ ਉਸ ਤੋਂ ਬਾਅਦ ਉਸ ਨੂੰ ਨਸ਼ਟ ਕਰਨ ਤੋਂ ਬਾਅਦ ਜਿਹੜੇ ਇਹ ਫਾਈਟਰ ਜੈਟਸ ਜਿਹੜੇ ਨਾਲ ਹਮਲਿਆਂ ਨੂੰ ਅੰਜਾਮ ਦਿੱਤਾ। ਤੇ ਇਹਨਾਂ ਨੇ ਇਹ ਵੀ ਕਿਹਾ ਵੀ ਅਸੀਂ ਜਿਹੜੇ ਹਮਲੇ ਆ ਹਿਜ਼ਬੁੱਲਾ ਉੱਤੇ ਵੀ ਜਾਰੀ ਰੱਖਾਂਗੇ। ਉਧਰ ਦੂਜੇ ਪਾਸੇ ਇਹਨਾਂ ਹਮਲਿਆਂ ਦਾ ਜਿਹੜੇ ਈਰਾਨ ਦੇ ਲੋਕ ਨੇ ਉਹਨਾਂ ਉੱਤੇ ਕੀ ਪ੍ਰਭਾਵ ਹੈ, ਉਹਨਾਂ ਨੇ ਤੁਰਕੀ ਨੂੰ ਹੁਣ ਚਾਲੇ ਪਾਉਣੇ ਸ਼ੁਰੂ ਕਰ ਦਿੱਤੇ ਨੇ। ਤੁਹਾਨੂੰ ਪਤਾ ਹੀ ਹੈ ਵੀ ਜਦੋਂ ਲਗਾਤਾਰ ਬੰਬਾਰਮੈਂਟ ਹੁੰਦੀ ਹੋ ਰਹੀ ਹੋਵੇ, ਪਾਣੀਆਂ ਦੇ ਵਿੱਚ ਹਮਲੇ ਹੋ ਰਹੇ ਹੋਣ ਸਕੂਲਾਂ ਦੇ ਉੱਤੇ, ਜਾਂ ਉਹਨਾਂ ਦਾ ਸੁਪਰੀਮ ਲੀਡਰ ਮਾਰਿਆ ਗਿਆ ਹੋਵੇ, ਤਾਂ ਜ਼ਾਹਰ ਜੀ ਗੱਲ ਆ ਵੀ ਲੋਕ ਸੁਰੱਖਿਅਤ ਟਿਕਾਣਿਆਂ ਨੂੰ ਭੱਜਣਗੇ। ਇਰਾਨੀਅਨ ਜਿਹੜੇ ਨੇ ਉਹਨਾਂ ਨੇ ਹੁਣ ਤੁਰਕੀ ਦਾ ਜਿਹੜਾ ਬਾਰਡਰ ਆ ਤਕਰੀਬਨ 300 ਮੀਲ ਲੰਬਾ ਬਾਰਡਰ ਪੈਂਦਾ ਦੋਵਾਂ ਦੇਸ਼ਾਂ ਦੇ ਵਿਚਾਲੇ, ਉਸ ਨੂੰ ਹੁਣ ਜਿਹੜਾ ਉਸ ਦੇ ਰਾਹੀਂ ਤੁਰਕੀ ਦੇ ਵਿੱਚ ਸੁਰੱਖਿਅਤ ਟਿਕਾਣੇ ਲੱਭਣੇ ਸ਼ੁਰੂ ਕਰ ਦਿੱਤੇ ਨੇ। ਹਸਨ ਸਿਡਾਰੇ ਜਿਹੜੇ ਕਿ ਈਰਾਨ ਦੇ ਰਹਿਣ ਵਾਲੇ ਨੇ, 55 ਸਾਲਾਂ ਨੇ, ਰਿਟਾਇਰਡ ਏਅਰਪੋਰਟ ਵਰਕਰ ਨੇ, ਤਬਰੀਜ਼ ਦੇ ਰਹਿਣ ਵਾਲੇ ਨੇ। ਉਹਨਾਂ ਨੇ ਦੱਸਿਆ ਵੀ ਅਸੀਂ ਆਪਣੇ 2 ਬੱਚਿਆਂ ਨੂੰ ਲੈ ਕੇ ਤੇ ਆਪਣੀ ਵਾਈਫ ਨੂੰ ਲੈ ਕੇ ਜਿਹੜਾ 300 ਮੀਲ ਦਾ ਪੈਂਡਾ ਤੈਅ ਕਰਕੇ ਇੱਕ ਵੈਨ ਦੇ ਰਾਹੀਂ ਜਿਹੜਾ ਈਰਾਨ ਤੇ ਤੁਰਕੀ ਦੀ ਜਿਹੜੀ ਬਾਰਡਰ ਆ ਉਹਨੂੰ ਪਾਰ ਕਰਨ ਦੇ ਲਈ ਅਸੀਂ ਪਹੁੰਚੇ ਹਾਂ। ਤੇ ਉਹ ਕਹਿੰਦੇ ਵੀ ਇਸ ਟਾਈਮ ਸਾਨੂੰ ਇਹ ਲੱਗਦਾ ਵੀ ਇੱਕ ਬਹੁਤ ਵੱਡਾ ਭੁਚਾਲ ਜਿਵੇਂ ਈਰਾਨ ਦੇ ਵਿੱਚ ਆ ਗਿਆ ਹੋਵੇ।
ਬਿਗ ਅਰਥਕੁਏਕ ਦਾ ਉਹਨੂੰ ਨਾਂ ਦਿੱਤਾ ਵੀ ਇੰਨੀ ਸਾਡੇ ਵਿੱਚ ਜਿਹੜੀ ਦਹਿਸ਼ਤ ਆ ਉੱਥੋਂ ਦੇ ਲੋਕਾਂ ਦੇ ਵਿੱਚ ਆ। ਸੋ ਕਹਿੰਦੇ ਵੀ ਹੁਣ ਬਹੁਤ ਸਾਰੇ ਲੋਕ ਨੇ ਜਿਹੜੇ ਤੁਰਕੀ ਦੀ ਸਰਹੱਦ ਦੇ ਨਾਲ ਰਹਿੰਦੇ ਨੇ, ਰਿਹਾਇਸ਼ੀ ਟਿਕਾਣੇ ਉਹਨਾਂ ਦੇ ਤੁਰਕੀ ਦੀ ਸਰਹੱਦ ਦੇ ਨਾਲ ਨੇ, ਪਰ ਉਹ ਕਿਸੇ ਵੀ ਤਰੀਕੇ ਦੇ ਨਾਲ ਈਰਾਨ ਨੂੰ ਛੱਡਣ ਦੇ ਲਈ ਹੁਣ ਮਜਬੂਰ ਨੇ ਜਾਂ ਸੋਚਣਾ ਉਹਨਾਂ ਨੇ ਸ਼ੁਰੂ ਕਰ ਦਿੱਤਾ ਹੈ। ਜੀ, ਉਧਰ ਇਜ਼ਰਾਈਲ ਦੇ ਬਾਰੇ ਇਹ ਗੱਲ ਆ ਰਹੀ ਹੈ ਕਿ ਇਜ਼ਰਾਈਲ ਨੇ ਇਵੈਕੂਏਸ਼ਨ ਵਾਰਨਿੰਗ ਜਾਰੀ ਕੀਤੀ ਆ ਕੋਮ ਰੀਜਨ ਦੇ ਵਿੱਚ, ਜਿਹੜਾ ਕਿ ਇਰਾਨੀਅਨ ਨਿਊਕਲੀਅਰ ਸਾਈਟ ਦੇ ਨੇੜੇ ਪੈਂਦਾ ਹੈ। ਇਜ਼ਰਾਈਲ ਨੇ ਇਹ ਗੱਲ ਕਹੀ ਹੈ ਵੀ ਜਿੰਨੇ ਵੀ ਇਲਾਕੇ ਕੋਮ ਰੀਜਨ ਦੇ ਵਿੱਚ ਈਰਾਨ ਦੇ ਪੈਂਦੇ ਨੇ, ਉਹ ਆਪਣੇ ਟਿਕਾਣਿਆਂ ਨੂੰ ਛੱਡ ਕੇ ਚਲੇ ਜਾਣ। 10 ਮੀਲ ਦਾ ਇਲਾਕਾ ਉਹਨਾਂ ਨੇ ਕਿਹਾ ਫੋਰਡੋ ਇੱਕ ਨਿਊਕਲੀਅਰ ਸਾਈਟ ਆ, ਉਸ ਦੇ ਸਬੰਧ ਦੇ ਵਿੱਚ। ਸੋ ਇਹਨਾਂ ਨੇ ਇਹ ਗੱਲ ਕਹੀ ਹੈ ਕਿ ਜਿਹੜੇ ਸਿਵਿਲੀਅਨ ਨੇ, ਅਸੀਂ ਉਹਨਾਂ ਨੂੰ ਨੁਕਸਾਨ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਉਹ ਛੇਤੀ ਤੋਂ ਛੇਤੀ ਜਿਹੜੀ ਆ ਉਹ ਇਸ ਇਲਾਕਿਆਂ ਨੂੰ ਛੱਡ ਕੇ ਚਲੇ ਜਾਣ। ਇਜ਼ਰਾਈਲੀ ਮਿਲਟਰੀ ਦੇ ਜਿਹੜਾ ਪਰਸ਼ੀਅਨ ਲੈਂਗੁਏਜ ਦੀ ਇੱਕ ਸੋਸ਼ਲ ਮੀਡੀਆ ਅਕਾਊਂਟ ਹੈ, ਉਹਦੇ ਤੋਂ ਇਹ ਜਿਹੜੇ ਇਵੈਕੂਏਸ਼ਨ ਕਰਨ ਦੇ ਬਾਰੇ ਜਿਹੜੀ ਗੱਲ ਆ ਉਹ ਕਹੀ ਗਈ ਹੈ। ਜੀ। ਇਸ ਦੇ ਨਾਲ-ਨਾਲ ਹਿਜ਼ਬੁੱਲਾ ਵਾਲੇ ਕਹਿ ਰਹੇ ਆ ਵੀ ਅਸੀਂ ਇਜ਼ਰਾਈਲ ਦੇ ਗੋਲਨ ਹਾਈਟਸ ਤੇ ਇਜ਼ਰਾਈਲੀ ਬੇਸ ਦੇ ਉੱਤੇ ਉਹ ਡਰੋਨ ਅਟੈਕ ਜਿਹੜਾ ਹਮਲਾ ਕੀਤਾ ਹੈ, ਲਾਂਚ ਜੀ। ਕੀਤਾ ਆ। ਇਜ਼ਰਾਈਲ ਵਾਲਿਆਂ ਨੇ ਲਬਨਾਨ ਦੇ ਵਿੱਚ ਇਨਵੇਜਨ ਜਿਹੜੀ ਉਹ ਕਰ ਦਿੱਤੀ ਹੈਗੀ ਆ ਤੇ ਆਪਾਂ ਇਹ ਦੇਖ ਹੀ ਰਹੇ ਆ ਵੀ ਹਿਜ਼ਬੁੱਲਾ ਨੂੰ ਕਹਿੰਦੇ ਵੀ ਉਹ ਨਸ਼ਟ ਕਰਨ ਦੇ ਲਈ ਇਜ਼ਰਾਈਲ ਵਾਲੇ ਇਹ ਦਾਅਵਾ ਕਰਕੇ ਉਹਨਾਂ ਦੇ ਉੱਤੇ ਕਰ ਰਹੇ ਆ। ਸੋ ਹਿਜ਼ਬੁੱਲਾ ਵਾਲੇ ਵਾਪਸ ਅਟੈਕ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਪਰ ਇਜ਼ਰਾਈਲ ਦੀ ਮਿਲਟਰੀ ਮੋਰੇ ਉਹਨਾਂ ਦੀ ਕੋਈ ਬੜਾ ਦਾ ਜਿਹੜਾ ਉਹ ਨਹੀਂ ਚੱਲ ਰਿਹਾ। ਈਰਾਨ ਦੀ ਮਿਲਟਰੀ ਇਹ ਦਾਅਵਾ ਕਰ ਰਹੀ ਆ ਵੀ ਬਹਿਰੀਨ ਦੇ ਵਿੱਚ ਜਿਹੜੇ ਯੂਐਸ ਦਾ ਬੇਸ ਆ ਉੱਤੇ ਜੋ ਹਮਲਾ ਕੀਤਾ ਆ, ਉਸ ਕਰਕੇ ਹੋਰ ਕੈਜੂਅਲਟੀਜ਼ ਯਾਨੀ ਕਿ ਹੋਰ ਅਮਰੀਕੀ ਜਿਹੜੇ ਉਹ ਮਾਰੇ ਗਏ ਆ ਤੇ ਕਈ ਫੱਟੜ ਹੋਏ ਆ। ਯੂਐਸ ਨੇ ਇਸ ਦੇ ਉੱਤੇ ਕੋਈ ਇਸ ਨੂੰ ਪੁਸ਼ਟੀ ਜਾਂ ਇਸ ਦੇ ਉੱਤੇ ਕੋਈ ਕਮੈਂਟ ਅਜੇ ਤੱਕ ਨਹੀਂ ਕੀਤਾ ਹੈਗਾ ਤੇ ਇਸ ਨੂੰ ਵੈਰੀਫਾਈ ਕਰਨਾ ਕਹਿੰਦੇ ਵੀ ਇਹ ਹਾਲ ਦੀ ਘੜੀ ਮੁਸ਼ਕਿਲ ਆ। ਈਰਾਨ ਦਾ ਸਿਰਫ ਇਹ ਦਾਅਵਾ ਹੈਗਾ ਆ। ਜਰਮਨੀ ਨੇ ਵਿਡਰਾਅ ਕਰ ਲਏ ਨੇ ਮਿਡਲ ਈਸਟ ਦੇ ਵਿੱਚੋਂ ਆਪਣੇ ਜਿਹੜੇ ਹੋਰ ਟਰੂਪਸ। ਕਹਿੰਦੇ ਵੀ ਮਿਡਲ ਈਸਟ ਦੇ ਵਿੱਚ ਜਿੱਦਾਂ ਤਾਂ ਫਿਕਰਮੰਦੀ ਟੈਨਸ਼ਨ ਜਿਹੜੀ ਉਹ ਵੱਧ ਰਹੀ ਆ, 7ਵਾਂ ਦਿਨ ਹੋ ਗਿਆ ਜੀ। ਯੂਐਸ ਇਜ਼ਰਾਈਲ ਦੀ ਜਿਹੜੀ ਵਾਰ ਆ ਈਰਾਨ ਦੇ ਉੱਤੇ ਨੂੰ, ਤੇ ਉਹਦੇ ਕਰਕੇ ਕਹਿੰਦੇ ਵੀ ਅਸੀਂ ਆਪਣੇ ਜਿਹੜੇ ਫੌਜੀ ਆ ਉੱਥੋਂ ਹੋਰ ਕੱਢ ਲਏ ਆ। 500 ਜਿਹੜੇ ਜਰਮਨ ਦੇ ਫੌਜੀ ਆ ਉਹ ਡਿਪਲੋਏ ਸੀਗੇ ਇਸ ਇਲਾਕੇ ਦੇ ਵਿੱਚ, ਜ਼ਿਆਦਾਤਰ ਇਰਾਕ ਤੇ ਜਾਰਡਨ ਦੇ ਮੁਲਕਾਂ ਦੇ ਵਿੱਚ, ਤੇ ਉਹਨਾਂ ਨੂੰ ਕਹਿੰਦੇ ਵੀ ਹੁਣ ਮੂਵ ਆਊਟ ਕੀਤਾ ਜਾ ਰਿਹਾ ਆ ਤੇ ਜਿਹੜੇ ਨੰਬਰ ਆ ਉਸ ਨੂੰ ਕਾਫੀ ਜ਼ਿਆਦਾ ਘਟਾਇਆ ਜਾਊਗਾ। ਇਜ਼ਰਾਈਲ ਨੇ ਲਬਨਾਨ ਦੀ ਜਿਹੜੀ ਇੱਕ ਮਜਦਲ ਸਲਮ ਕਰਕੇ ਜਿਹੜਾ ਇਲਾਕਾ ਆ ਉੱਥੇ ਹਮਲਾ ਜਿਹੜਾ ਉਹ ਕੀਤਾ ਹੈ, ਜਿਸ ਦੇ ਵਿੱਚ ਇਹ 9 ਜਾਣਿਆਂ ਦੀ ਮੌਤ ਹੋਈ ਆ। ਲੈਬਨਾਨ ਦਾ ਜਿਹੜਾ ਸਟੇਟ ਮੀਡੀਆ ਆ ਉਹ ਇਸ ਦਾ ਦਾਅਵਾ ਕਰ ਰਿਹਾ ਆ। ਕੈਨੇਡਾ ਨੇ ਵੀ ਇਹ ਆਖਿਆ ਵੀ 3500 ਤੋਂ ਵੱਧ ਉਹਨਾਂ ਦੇ ਜਿਹੜੇ ਮੁਲਕ ਦੇ ਨਾਗਰਿਕ ਆ ਉਹ ਇਸ ਟਾਈਮ ਮਿਡਲ ਈਸਟ ਤੇ ਗਲਫ ਦੇ ਮੁਲਕਾਂ ਦੇ ਵਿੱਚ ਫਸੇ ਪਏ ਆ ਤੇ ਉਹਨਾਂ ਨੇ ਮੰਗ ਕੀਤੀ ਆ ਇਹਨਾਂ ਨੂੰ ਉਹਨਾਂ ਲੋਕਾਂ ਨੇ ਮੰਗ ਕੀਤੀ ਕੈਨੇਡਾ ਨੂੰ ਵੀ ਸਾਨੂੰ ਉੱਥੋਂ ਵਾਪਸ ਲੈ ਕੇ ਜਾਓ। ਹੁਣ ਤੱਕ ਕੈਨੇਡਾ ਨੇ ਦੱਸਿਆ ਵੀ 1,08,000 ਜਿਹੜੇ ਕੈਨੇਡੀਅਨਸ ਆ ਜੋ ਉਸ ਇਲਾਕੇ ਦੇ ਵਿੱਚ ਰਹਿ ਰਹੇ ਨੇ, ਉਹਨਾਂ ਨੇ ਗਲੋਬਲ ਅਫੇਅਰਸ ਦੇ ਨਾਲ ਆਪਣੇ ਆਪ ਨੂੰ ਰਜਿਸਟਰ ਕਰ ਲਿਆ ਹੈਗਾ ਆ, ਜਿਨ੍ਹਾਂ ਦੇ ਵਿੱਚੋਂ 3500 ਅਜਿਹੇ ਕੈਨੇਡੀਅਨਸ ਨੇ ਜਿਨ੍ਹਾਂ ਨੇ ਗਲੋਬਲ ਅਫੇਅਰ ਨੂੰ ਕਿਹਾ ਵੀ ਸਾਨੂੰ ਇੱਥੋਂ ਬਾਹਰ ਨਿਕਲਣ ਦੇ ਵਿੱਚ ਮਦਦ ਕੀਤੀ ਜਾਵੇ। ਕੈਨੇਡਾ ਦੀ ਜਿਹੜੀ ਫੋਰਨ ਮਿਨਿਸਟਰ ਅਨੀਤਾ ਆਨੰਦ ਆ ਉਹਨਾਂ ਨੇ ਇਹ ਜਿਹੜਾ ਬਿਆਨ ਦਿੱਤਾ ਹੈਗਾ ਆ। ਸੋ ਇਜ਼ਰਾਈਲ ਨੇ ਈਰਾਨ ਤੋਂ ਬਾਅਦ ਦੇ ਵਿੱਚ ਹੁਣ ਆਪਣਾ ਰੁਖ ਲਬਨਾਨ ਦੇ ਵੱਲ ਨੂੰ ਜਿਹੜਾ ਉਹ ਵੱਡੇ ਪੱਧਰ ਦੇ ਉੱਤੇ ਕਰ ਲਿਆ ਹੈਗਾ ਆ ਤੇ ਉਹਨਾਂ ਨੇ ਲਬਨਾਨ ਦੇ ਵਿੱਚ ਇੱਕ ਹਿਸਾਬ ਦੇ ਨਾਲ ਇਨਵੇਜਨ ਜਿਹੜੀ ਉਹ ਆਪਣੀ ਹੋਰ ਤੇਜ਼ ਕਰ ਦਿੱਤੀ ਆ। ਇਜ਼ਰਾਈਲ ਨੇ ਦਾਅਵਾ ਕੀਤਾ ਵੀ ਹਿਜ਼ਬੁੱਲਾ ਦੇ ਦੁਆਰਾ 70 ਤੋਂ ਵੱਧ ਜਿਹੜੇ ਰਾਕਟ ਆ ਉਹ ਰਾਤ ਦੇ ਹਨੇਰੇ ਦੇ ਵਿੱਚ ਇਜ਼ਰਾਈਲ ਵੱਲ ਨੂੰ ਜਿਹੜੇ ਉਹ ਚਲਾਏ ਗਏ ਆ, ਦਾਗੇ ਗਏ ਹੈਗੇ ਆ। ਸੋ ਸਿਚੁਏਸ਼ਨ ਖਾਸੀ ਜਿਹੜੀ ਇਸ ਟਾਈਮ ਵੋਲੇਟਾਈਲ ਬਣੀ ਪਈ ਆ ਤੇ ਜਦੋਂ ਟਰੰਪ ਹੋਣਾ ਦਾ ਵਿੱਚ ਅੱਜ ਇਹ ਬਿਆਨ ਆ ਗਿਆ ਵੀ ਡੀਲ ਉਨੀ ਦੇਰ ਤੱਕ ਕੋਈ ਨਹੀਂ ਹੋਗੀ ਈਰਾਨ ਨਾਲ ਜਿੰਨੀ ਦੇਰ ਤੱਕ ਈਰਾਨ ਵਾਲੇ ਅਨਕੰਡੀਸ਼ਨਲ ਸਰੈਂਡਰ ਜਿਹੜਾ ਉਹ ਨਹੀਂ ਕਰ ਦਿੰਦੇ, ਜਦ ਕਿ ਈਰਾਨ ਵਾਲੇ ਇਹ ਆਪਣੇ ਵੱਲੋਂ ਦਾਅਵਾ ਕਰ ਰਹੇ ਆ ਵੀ ਅਸੀਂ ਜਿੰਨੇ ਮਰਜ਼ੀ ਮਹੀਨੇ ਲੜਨ ਦੇ ਲਈ ਰਾਜੀ ਆ, ਅਸੀਂ ਤਾਂ ਗਰਾਊਂਡ ਇਨਵੇਜਨ ਵਾਲਿਆਂ ਨੂੰ ਵੀ ਤਿਆਰੀ ਬੈਠੇ ਆ ਵੀ ਤੁਸੀਂ ਆਓ ਤਾਂ ਸਹੀ, ਫਿਰ ਤੁਹਾਨੂੰ ਜਿਹੜਾ ਉਹ ਦੱਸਦੇ ਆ। ਸੋ ਇਸ ਸੰਬੰਧ ਦੇ ਵਿੱਚ ਕੀ ਉਹ ਅਨਕੰਡੀਸ਼ਨਲ ਸਰੈਂਡਰ ਕਰ ਜਾਣਗੇ? ਹਾਲ ਦੀ ਘੜੀ ਇਹ ਕੰਮ ਥੋੜਾ ਮੁਸ਼ਕਲ ਲੱਗਦਾ ਆ, ਪਰ ਬਿਆਨਬਾਜ਼ੀ ਦੇ ਨਾਲ ਉਹਨਾਂ ਦੇ ਉੱਤੇ ਦਬਾਅ ਪਾਉਣ ਦੀ ਜਿਹੜੀ ਕੋਸ਼ਿਸ਼ ਆ ਉਹ ਪੱਕਿਆਂ ਟਰੰਪ ਹੋਣੀ ਜਿਹੜੀ ਉਹ ਕਰ ਰਹੇ ਹੈਗੇ ਆ। ਉਧਰ ਫਰਾਂਸ ਨੇ ਪ੍ਰਵੀਨ ਜੀ ਜਿਹੜੇ ਹੈਲੀਕਾਪਟਰ ਆ ਉਹ ਈਸਟਰਨ ਮੈਡੀਟਰੇਨੀਅਨ ਦੇ ਵਿੱਚ ਉਹਨਾਂ ਨੂੰ ਘੱਲਿਆ ਹੈਗਾ ਆ। ਪ੍ਰੈਜ਼ੀਡੈਂਟ ਜਿਹੜਾ ਮੈਕਰੋਨ ਆ ਫਰਾਂਸ ਦੇ, ਉਹਨਾਂ ਨੇ ਕਿਹਾ ਵੀ ਇਹ ਜਿਹੜਾ ਫਰਾਂਸ ਦੇ ਜਿਹੜੇ ਬੇਸਿਸ ਆ ਉਹਨਾਂ ਨੂੰ ਬਚਾਉਣ ਖਾਤਰ ਅਸੀਂ ਡਿਫੈਂਡ ਕਰਨ ਦੇ ਲਈ ਇਸ ਟਾਈਮ ਘੱਲ ਰਹੇ ਆ ਤੇ ਨਾਲ ਦੇ ਨਾਲ ਜਿਹੜੇ ਸਾਡੇ ਐਲਾਈਜ਼ ਆ UAE ਤੇ ਕਤਰ
ਉਹਨਾਂ ਦੀਆਂ ਜਿਹੜੇ ਡਿਫੈਂਸ ਪੈਕਟ ਹੋਏ ਆ ਉਹਦੇ ਸੰਬੰਧ ਦੇ ਵਿੱਚ ਉਹਨਾਂ ਦੀ ਸੁਰੱਖਿਆ ਲਈ ਉੱਥੇ ਉਹਨਾਂ ਨੂੰ ਘੱਲਿਆ ਜਿਹੜਾ ਉਹ ਜਾ ਰਿਹਾ ਹੈਗਾ ਆ। ਉਧਰ ਐਮੀਰੇਟਸ ਦੇ ਦੁਆਰਾ ਦੁਬਈ ਤੋਂ ਜਿਹੜੀਆਂ ਫਲਾਈਟਸ ਆ ਉਹਨਾਂ ਨੂੰ ਹੁਣ ਰਿਸਟੋਰ ਪ੍ਰਵੀਨ ਜੀ ਜਿਹੜਾ ਉਹ ਕੀਤਾ ਗਿਆ ਜੀ ਆ। UAE ਦੇ ਜਿਹੜੇ ਮਿਲਟਰੀ ਕਹਿੰਦੇ ਵੀ ਉਹ ਹੁਣ ਪ੍ਰੋਟੈਕਟ ਕਰੂਗੀ ਇਸ 에ਅਰ ਕੋਰੀਡੋਰ ਨੂੰ, ਤਾਂ ਜੋ ਵਿਮਾਨ ਜਹਾਜ਼ ਨੇ ਉਹ ਉੱਥੋਂ ਉਡਾਨ ਭਰ ਸਕਣ ਤੇ ਜਿਹੜੇ ਉੱਥੇ ਉਤਰ ਸਕਣ। ਐਮੀਰੇਟਸ ਦੁਨੀਆ ਦੀ ਇੱਕ ਬਹੁਤ ਪ੍ਰਸਿੱਧ ਜਿਹੜੀ ਇੱਕ 에ਅਰਲਾਈਨ ਆ, ਤੇ ਹੁਣ ਉਹ ਇਹ ਕਹਿ ਰਿਹਾ ਵੀ ਅਸੀਂ 60% ਕੈਪੈਸਿਟੀ ਦੇ ਉੱਤੇ ਆਪਣੀ ਜਿਹੜੀ ਆਪਰੇਸ਼ਨਸ ਆ ਉਹਨਾਂ ਨੂੰ ਚਲਾ ਰਹੇ ਹੈਗੇ ਆ। ਆਪਣੇ ਵੀ ਬਹੁਤ ਸਾਰੇ ਜਿਹੜੇ ਪੰਜਾਬੀ ਪਰਿਵਾਰ ਨੇ, ਕਈ ਉਹਨਾਂ ਇਲਾਕਿਆਂ ਦੇ ਵਿੱਚ ਫਸ ਗਏ ਸੀਗੇ ਜਦੋਂ ਟਰੈਵਲ ਕਰ ਰਹੇ ਸੀ, ਜਿਸ ਦਰਮਿਆਨ US ਤੇ ਇਜ਼ਰਾਈਲ ਨੇ ਇਰਾਨ ਉੱਤੇ ਜਿਹੜਾ ਉਹ ਹਮਲਾ ਕਰ ਦਿੱਤਾ ਸੀਗਾ। ਇਜ਼ਰਾਈਲ ਤੋਂ ਇਹ ਖਬਰ ਆ ਰਹੀ ਹੈ ਵੀ ਉਹਨਾਂ ਦੇ ਵੀ 5 ਫੌਜੀ ਗੰਭੀਰ ਰੂਪ 'ਚ ਜ਼ਖਮੀ ਹੋਏ ਆ ਲਬਨਾਨ ਦੇ ਵਿੱਚ ਹਜ਼ਬੁੱਲਾ ਦੇ ਨਾਲ ਜਿਹੜੀ ਉਹ ਲੜਾਈ ਕਰਦੇ ਹੋਏ। ਤੇ ਓਵਰਆਲ ਫਾਈਨੈਂਸ਼ੀਅਲ ਮਾਰਕੀਟਸ ਦੇ ਵਿੱਚ ਕੰਮ ਜਿਹੜਾ ਖਾਸਾ ਜਿਹੜਾ ਉਹ ਥੱਲੇ ਵੱਲ ਨੂੰ ਕੰਮ ਗਿਆ ਆ। ਸੋ ਮਾਰਕੀਟਸ ਜਿਹੜੀਆਂ ਉਹ ਲਗਾਤਾਰ ਜਿਹੜੀਆਂ ਡਿੱਗ ਰਹੀਆਂ ਪਿਛਲੇ ਕਈ ਦਿਨਾਂ ਤੋਂ। ਇੱਥੇ ਜਿਹੜੇ ਹਾਲਾਤ ਆ ਉਹ ਅਣਸੁਖਾਵੇਂ ਜਿਹੜੇ ਉਹ ਹੋਣ ਕਰਕੇ ਇਸ ਮੌਕੇ ਜਦੋਂ ਹੁਣ ਤੁਹਾਡੇ ਨਾਲ 9:23 ਦੇ ਉੱਤੇ ਕੈਲੀਫੋਰਨੀਆ ਟਾਈਮ ਤੇ ਗੱਲ ਕਰ ਰਹੇ ਆ, ਤੇ ਡਾਓ ਜੋਨ ਅੱਜ ਇੱਕ ਵਾਰੀ ਫਿਰ 1% ਤੋਂ ਵੱਧ ਥੱਲੇ ਚੱਲ ਰਿਹਾ ਆ। 550 ਦੇ ਤਕਰੀਬਨ ਪੁਆਇੰਟ ਆ ਉਹ ਲੂਜ਼ ਕੀਤੇ ਹੋਏ ਨੇ। ਜੀ ਬਿਲਕੁਲ, ਅਗਲੀ ਖਬਰ ਦੇ ਵੱਲ ਵਧੀਏ ਤੇ ਗੱਲ ਕਰੀਏ। ਈਰਾਨ ਦੇ ਜਿਹੜੇ ਵਿਦੇਸ਼ ਮੰਤਰੀ ਨੇ ਸੈਯਦ ਅਬਾਸ ਅਰਾਗਚੀ, ਉਹਨਾਂ ਨੇ ਭਾਰਤ ਦੇ ਵਿਦੇਸ਼ ਮੰਤਰੀ ਸੁਬਰਾਮਨੀਅਮ ਜੈਸ਼ੰਕਰ ਤੇ ਸ਼੍ਰੀਲੰਕਾ ਦੇ ਵਿਦੇਸ਼ ਮੰਤਰੀ ਜਿਹੜੇ ਨੇ ਵਿਜੇ ਹਰਾਤ ਦੇ ਨਾਲ ਜਿਹੜੀ ਗੱਲਬਾਤ ਕੀਤੀ ਆ, ਤੇ ਇਹਨਾਂ ਨੇ ਇੱਕ ਪੋਸਟ ਪਾਈ ਆ। ਉਹਦੇ ਵਿੱਚ ਈਰਾਨੀ ਵਿਦੇਸ਼ ਮੰਤਰਾਲੇ ਵੱਲੋਂ ਇਹ ਪੋਸਟ ਪਾਈ ਗਈ ਆ। ਉਹਦੇ ਵਿੱਚ ਦੱਸਿਆ ਵੀ ਵਿਦੇਸ਼ ਮੰਤਰੀ ਨੇ ਹਾਲ ਹੀ ਦੇ ਦਿਨਾਂ ਦੇ ਵਿੱਚ ਅਮਰੀਕਾ ਤੇ ਇਜ਼ਰਾਈਲ ਦੇ ਹਮਲਿਆਂ ਦੇ ਦੌਰਾਨ ਜਿਹੜੇ ਕੀਤੇ ਗਏ ਅਪਰਾਧ ਆ ਉਹਨਾਂ ਦੀ ਚਰਚਾ ਕੀਤੀ ਹੈ। ਤੇ ਈਰਾਨੀ ਵਿਦੇਸ਼ ਮੰਤਰੀ ਜਿਹੜੇ ਸੈਯਦ ਅਬਾਸ ਅਰਾਗਚੀ ਆ, ਉਹਨਾਂ ਨੇ ਇਸ ਗੱਲ ਦੇ ਉੱਤੇ ਜ਼ੋਰ ਦਿੱਤਾ ਵੀ ਸਾਰੀਆਂ ਸਰਕਾਰਾਂ ਜਿਹੜੀਆਂ ਨੇ ਤੇ ਸੰਯੁਕਤ ਰਾਸ਼ਟਰ ਦੀ ਜ਼ਿੰਮੇਵਾਰੀ ਇਹ ਆ ਵੀ ਉਹ ਅਮਰੀਕਾ ਤੇ ਇਜ਼ਰਾਈਲ ਦੇ ਜਿਹੜੇ ਇਹ ਕ੍ਰਾਈਮ ਆ, ਉਹਨਾਂ ਦੀ ਜਿਹੜੇ ਕ੍ਰਾਈਮ ਵਰਗੇ ਜਿਹੜੇ ਕੰਮ ਆ ਉਹਨਾਂ ਦੀ ਨਿੰਦਿਆ ਕਰਨ। ਸੋ ਈਰਾਨੀ ਵਿਦੇਸ਼ ਮੰਤਰਾਲੇ ਨੇ ਬਿਆਨ ਦੇ ਵਿੱਚ ਅੱਗੇ ਲਿਖਿਆ ਵੀ ਜਿਹੜਾ ਅਰਾਗਚੀ ਆ, ਉਹਨਾਂ ਨੇ ਗੱਲਬਾਤ ਦੇ ਦੌਰਾਨ ਈਰਾਨੀ ਜਿਹੜੀ ਆਰਮੀ ਆ ਉਹਦੇ ਜਹਾਜ਼ ਡੇਨਾ ਦੇ ਉੱਤੇ ਜਿਹੜਾ ਅਮਰੀਕਾ ਨੇ ਹਮਲਾ ਕੀਤਾ, ਉਹ ਕਹਿੰਦੇ ਵੀ ਇਹ 2000 ਮੀਲ ਦੂਰ ਆ ਇੰਟਰਨੈਸ਼ਨਲ ਵਾਟਰ ਦੇ ਵਿੱਚ ਨਿਸ਼ਾਨਾ ਬਣਾਇਆ, ਤੇ ਬਿਨਾਂ ਕਿਸੇ ਚੇਤਾਵਨੀ ਦੇ, ਬਿਨਾਂ ਕੋਈ ਪਹਿਲਾਂ ਚੇਤਾਵਨੀ ਦਿੱਤਾ ਇਹਨੂੰ ਨਿਸ਼ਾਨਾ ਬਣਾਇਆ ਗਿਆ। ਦੂਜੇ ਪਾਸੇ ਇਹ ਵੀ ਗੱਲ ਕਹੀ ਹੈ ਕਿ ਉਹਨਾਂ ਨੇ ਜਿਹੜੇ ਅਭਿਆਨ ਦੇ ਵਿੱਚ ਜਿਹੜੀਆਂ ਇਸ ਸਰਚ ਅਭਿਆਨ ਦੇ ਵਿੱਚ ਜਾਂ ਕਹਿ ਲਓ ਵੀ ਜਿਹੜੇ ਬਚਾਅ ਕਾਰਜ ਆ ਉਹਨਾਂ ਦੇ ਵਿੱਚ ਜਿਹੜੇ ਸ਼੍ਰੀਲੰਕਾ ਦੀਆਂ ਕੋਸ਼ਿਸ਼ਾਂ ਸੀਗੀਆਂ ਉਹਨਾਂ ਦੀ ਉਹਨਾਂ ਨੇ ਸ਼ਲਾਘਾ ਵੀ ਕੀਤੀ ਤੇ ਧੰਨਵਾਦ ਵੀ ਕੀਤਾ। ਇੱਕ ਪਾਸੇ ਸ਼੍ਰੀਲੰਕਾ ਜਿਹੜਾ ਆਪਣੇ ਪੱਧਰ ਦੇ ਉੱਤੇ ਮੁਲਕ ਆ, ਹਾਲਾਂਕਿ ਆਪਾਂ ਨੂੰ ਪਤਾ ਹੀ ਆ ਵੀ ਉਹ ਕਿੰਨੇ ਕੁ ਆਰਥਿਕ ਤੌਰ ਦੇ ਉੱਤੇ ਬਹੁਤ ਸਾਰੀਆਂ ਚੁਣੌਤੀਆਂ ਦੇ ਨਾਲ ਸਿੱਝ ਰਿਹਾ। ਦੂਜੇ ਪਾਸੇ ਭਾਰਤ ਜਿਹੜਾ ਵਿਸ਼ਵ ਦੀ ਚੌਥੀ ਵੱਡੀ ਆਰਥਿਕਤਾ ਜਿਹੜਾ ਆਪਾਂ ਇਸ ਟਾਈਮ ਕਿਹਾ ਜਾ ਸਕਦਾ ਜਾਂ 5ਵੀਂ ਵੱਡੀ ਆਰਥਿਕਤਾ, ਉਹਦੇ ਬਾਰੇ ਇਹ ਬਿਆਨ ਹੁਣ ਸੋਸ਼ਲ ਮੀਡੀਆ ਦੇ ਉੱਤੇ ਚਰਚਾ ਦੇ ਵਿੱਚ ਆ ਵੀ ਭਾਰਤ ਨੇ ਕਿਹਾ ਵੀ ਸਾਨੂੰ ਅਮਰੀਕਾ ਤੋਂ ਮਨਜ਼ੂਰੀ ਮਿਲੀ ਆ ਵੀ ਅਸੀਂ ਰੂਸ ਤੋਂ ਤੇਲ 1 ਮਹੀਨਾ ਹੋਰ ਖਰੀਦ ਸਕਦੇ ਹਾਂ। ਸੋ ਲੋਕ ਸਵਾਲ ਪੁੱਛ ਰਹੇ ਨੇ ਵੀ ਕੀ ਤੁਸੀਂ ਵਾਕਈ ਇੰਡੀਪੈਂਡੈਂਟ ਜਿਹੜੇ ਕੰਟਰੀ ਆ ਵੀ ਤੁਸੀਂ ਮਨਜ਼ੂਰੀਆਂ ਲੈ ਕੇ ਕੌਮਾਂਤਰੀ ਪੱਧਰ ਦੇ ਉੱਤੇ ਸੌਦੇਬਾਜ਼ੀਆਂ ਕਰਦੇ ਆ। ਸੋ ਇਸ ਗੱਲ ਨੂੰ ਲੈ ਕੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ, ਉਹਨਾਂ ਦੀ ਖਾਸੀ ਆਲੋਚਨਾ ਹੋ ਰਹੀ ਹੈ। ਨਾ ਸਿਰਫ ਦੂਜੇ ਮੁਲਕਾਂ ਤੋਂ ਬਲਕਿ ਉਹਨਾਂ ਦੇ ਆਪਣੇ ਮੁਲਕ ਦੇ ਲੋਕ ਜਿਹੜੇ ਨੇ ਉਹ ਇਸ ਗੱਲ ਦੇ ਉੱਤੇ ਸਵਾਲ ਕਰ ਰਹੇ ਨੇ ਵੀ ਇਹ ਸਵਾਲ ਸਾਡੀ ਇੰਟੀਗ੍ਰਿਟੀ ਦਾ ਵੀ ਹੈ ਤੇ ਸਾਡੀ ਸੋਵਰਨਟੀ ਦਾ ਵੀ ਸਵਾਲ ਹੈ ਇੱਕ ਤਰੀਕੇ ਦੇ ਨਾਲ, ਵੀ ਜੇ ਤੁਸੀਂ ਕਹਿਣਾ ਵੀ ਅਸੀਂ ਮਨਜ਼ੂਰੀ ਲੈ ਕੇ ਰੂਸ ਤੋਂ ਤੇਲ ਖਰੀਦਾਂਗੇ। ਪਹਿਲਾਂ ਵੀ ਇਹਨਾਂ ਨੇ ਅਮਰੀਕਾ ਦੇ ਦਬਾਅ ਦੇ ਵਿੱਚ ਹੀ ਰੂਸ ਤੋਂ ਤੇਲ ਖਰੀਦਣਾ ਬੰਦ ਕੀਤਾ ਸੀ, ਕਿਉਂਕਿ ਇੱਕ ਪਾਸੇ ਐਪਸਟੀਨ ਫਾਈਲਸ ਤੇ ਦੂਜੇ ਪਾਸੇ ਅਡਾਨੀ ਵਾਲਾ ਜਿਹੜਾ ਮਸਲਾ ਅਮਰੀਕਾ ਦੇ ਵਿੱਚ, ਉਹਦੇ ਕਰਕੇ ਮੋਦੀ ਇਸ ਟਾਈਮ ਕਾਫੀ ਫਸੇ ਹੋਏ ਨੇ। ਜੀ ਪ੍ਰਵੀਨ ਜੀ, ਇਹ ਖਬਰ ਆ ਰਹੀ ਹੈ ਪੰਜਾਬ ਦੀ ਵਿਧਾਨ ਸਭਾ ਨੇ ਸ਼ਰਧਾਂਜਲੀ ਜਿਹੜੀ ਉਹ ਭੇਂਟ ਕੀਤੀ ਆ ਖਾਮੇਨਾਈ ਦੀ ਜਿਹੜੀ ਉਹ ਮੌਤ ਦੇ ਉੱਤੇ। ਈਰਾਨ ਦੇ ਜਿਹੜਾ ਸੁਪਰੀਮ ਲੀਡਰ ਆ ਉਸ ਦੇ ਉੱਤੇ ਇਹ ਜਿਹੜੀ ਕੁਝ ਰਿਪੋਰਟ ਇਸ ਟਾਈਮ ਸਾਹਮਣੇ ਜਿਹੜੀ ਉਹ ਆ ਰਹੀ ਆ। ਸੋ ਕਹਿੰਦੇ ਵੀ MLA ਜਿਹੜੇ ਸੀਗੇ ਸੁਖਵਿੰਦਰ ਕੁਮਾਰ ਜਿਹੜੇ ਸੁਖੀ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸ਼ਾਇਦ ਸੀਗੇ ਉਹ, ਤੇ ਉਹਨਾਂ ਦੇ ਰਿਕੁਐਸਟ ਦੇ ਉੱਤੇ ਇਹ ਸਾਰਾ ਕੁਝ ਜਿਹੜਾ ਕੀਤਾ 2 ਮਿੰਟ ਦਾ ਜਿਹੜਾ ਮੌਨ ਆ ਉਹ ਉਸ ਦਰਮਿਆਨ ਰੱਖਿਆ ਗਿਆ ਹੈਗਾ। ਸੋ ਇਹ ਇੱਕ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਜਿੱਦਾਂ ਤੁਸੀਂ ਮੋਦੀ ਵਾਲੇ ਐਂਗਲ ਤੋਂ ਜਿਹੜਾ ਉਹ ਤੁਸੀਂ ਦੱਸਿਆ ਹੀ ਆ ਵੀ ਕੀ ਸੰਬੰਧ ਜਿਹੜੇ ਉਹ ਹੋ ਰਹੇ ਆ, ਖਾਸ ਕਰਕੇ ਪਣਡੁੱਬੀ ਦੇ ਨਾਲ ਅਮਰੀਕਾ ਨੇ ਉਹਨਾਂ ਦੇ ਜਿਹੜੇ ਸਮੁੰਦਰੀ ਬੇੜੇ ਨੂੰ ਜਿਹੜਾ ਉਹ ਡੁਬੋਇਆ ਆ ਉਸ ਨੂੰ ਲੈ ਕੇ। ਹੁਣੇ ਟਰੰਪ ਉਹਨਾਂ ਨੇ ਇੱਕ ਹੋਰ ਬਿਆਨ ਦਿੱਤਾ, ਕਹਿੰਦੇ ਵੀ ਅਗਲੀ ਵਾਰੀ ਕਿਊਬਾ ਦੀ, ਕਹਿੰਦੇ ਵੀ ਮਾਰਕੋ ਰੂਬੀਓ ਨੂੰ ਕਿਊਬਾ ਦਾ ਜਿਹੜਾ ਹੈਡ ਆ ਉਹ ਲਾਉਣ ਜਾ ਰਿਹਾ। ਸੋ ਕੁਝ ਮਿੰਟ ਪਹਿਲਾਂ ਦੀ ਜਿਹੜੀ ਉਹ ਰਿਪੋਰਟ ਜਿਹੜੀ ਉਹ ਆ ਰਹੀ ਆ ਵੈਨੇਜ਼ੁਏਲਾ ਤੋਂ ਬਾਅਦ ਈਰਾਨ ਤੇ ਹੁਣ ਈਰਾਨ ਤੋਂ ਬਾਅਦ ਕਿਊਬਾ। ਅਜੇ ਈਰਾਨ ਦਾ ਜਿਹੜਾ ਖਲਾਰਾ ਹੈ ਉਹ ਸਾਹਬ ਨਹੀਂ ਹੋਇਆ,
ਤੇ ਹੁਣ ਕਿਊਬਾ ਦੇ ਵੱਲ ਨੂੰ ਜਿਹੜਾ ਆ ਉਹ ਕਹਿੰਦੇ ਵੀ ਇਜ਼ ਗੋਇੰਗ ਟੂ ਫਾਲ। CNN ਦੇ ਨਾਲ ਗੱਲ ਕਰਦੇ ਟਰੰਪ ਹੁਣਾਂ ਨੇ ਇਹ ਜਿਹੜਾ ਕਿਹਾ ਹੈ, ਕਹਿੰਦੇ ਵੀ ਆਰ ਰੀਅਲੀ ਫੋਕਸਡ ਔਨ ਦਿਸ ਵਨ ਰਾਈਟ ਨਾਓ। ਸੋ ਇਹ ਹੁਣ ਸਮਝ ਨਹੀਂ ਆ ਰਹੀ ਵੀ ਚੱਕਰ ਕੀ ਆ। ਹਜ਼ਾਰਾਂ ਹੀ ਜਿਹੜੇ ਅਮਰੀਕੀ ਆ ਉਹ ਉੱਥੇ ਗਲਫ ਦੇ ਮੁਲਕਾਂ 'ਚ ਫਸੇ ਪਏ ਆ। ਜੇ ਤੁਹਾਡੀ ਪਹਿਲਾਂ ਹੀ ਤਿਆਰੀ ਸੀਗੀ ਵੀ ਤੁਸੀਂ ਉੱਤੇ ਹਮਲਾ ਕਰਨਾ ਤੇ ਉਹਨਾਂ ਨੂੰ ਪਹਿਲਾਂ ਬਾਹਰ ਕਿਉਂ ਨਾ ਕੱਢਿਆ ਗਿਆ? ਉਹ ਵਿਚਾਰੇ ਉੱਥੇ ਫਸੇ ਪਏ ਆ। ਉਹ ਓਦਾਂ ਵਿੱਚ ਇਹ ਬਿਆਨ ਆ ਜਾਂਦੇ, ਕਹਿੰਦੇ ਵੀ ਅਚਨਚੇਤੇ ਹੋ ਗਿਆ ਸਾਨੂੰ, ਏਦਾਂ ਸੀਗਾ ਵੀ ਉਹਨਾਂ ਨੇ ਹਮਲਾ ਕਰ ਦੇਣਾ, ਵਿੱਚ ਹੀ ਕਹਿ ਦਿੰਦੇ ਵੀ ਨਹੀਂ ਸਾਡੀ ਤਿਆਰੀ ਜਿਹੜੀ ਉਹ ਪੂਰੀ ਆ। ਸੋ ਅੱਜ ਜਿਹੜੀ ਆ ਕਿਊਬਾ ਦੇ ਬਾਰੇ ਟਰੰਪ ਹੋਰਾਂ ਨੇ ਬਿਆਨ ਦਿੱਤਾ, ਕਿਊਬਾ ਇਜ਼ ਗੋਇੰਗ ਟੂ ਫਾਲ ਪ੍ਰੀਟੀ ਸੂਨ। ਬਾਏ ਦਾ ਵੇ ਅਨਰਿਲੇਟਡ ਬਟ ਕਿਊਬਾ ਇਜ਼ ਗੋਇੰਗ gonna fall too. They want to make a deal so badly. ਉਹਨਾਂ ਨੇ ਡੈਨਾ ਬੁਸ਼ ਜਿਹੜੇ CNN ਦੇ ਆ ਫੋਨ ਇੰਟਰਵਿਊ ਦੇ ਦੌਰਾਨ ਇਹ ਜਿਹੜਾ ਕਿਹਾ, ਕਹਿੰਦੇ ਵੀ US ਦੀ ਜਿਹੜੀ ਮਿਲਟਰੀ ਸਕਸੈਸ ਆ ਉਹ ਇਸ ਟਾਈਮ ਪੂਰੀ ਹੋਈ ਆ। They want to make a deal, so I am going to put Marco Rubio over there. We will see how that works out. We are really focused on this one right now. We got plenty of time, but Cuba's ready after 50 years. ਕਹਿੰਦੇ I've been watching it for 50 years. It's fallen right into my lap. Because of me, it's fallen, but it's nevertheless fallen right into the lab. We are doing very well. So Cuba ਵਾਲੇ ਨੂੰ ਜਿਹੜਾ ਆ ਉਹ ਹੁਣ ਲੱਗਦਾ ਆ ਵੀ ਉੱਥੋਂ ਖਦੇੜਿਆ ਜਿਹੜਾ ਜਾਊਗਾ। ਸੋ ਉੱਥੇ ਵੀ ਜਿਹੜਾ ਤਖਤਾ ਪਲਟਣ ਦੀ ਜਿਹੜੀ ਉਹ ਇਸ ਟਾਈਮ ਤਿਆਰੀ ਜਿਹੜੀ ਉਹ ਹੋ ਚੁੱਕੀ ਆ। ਟਰੰਪ ਹੁਣਾਂ ਦੇ ਅੱਜ ਇਸ ਬਿਆਨ ਤੋਂ ਇਹ ਕਨਫਰਮ ਇੱਕ ਹਿਸਾਬ ਦੇ ਨਾਲ ਹੋ ਗਿਆ ਆ। ਇੱਕ ਦਿਨ ਪਹਿਲਾਂ ਹੀ ਟਰੰਪ ਹੁਣਾਂ ਨੇ ਵਾਈਟ ਹਾਊਸ ਦੇ ਵਿੱਚ ਕਿਹਾ ਸੀਗਾ ਵੀ ਇਹ ਕੁਐਸਚਨ ਆਫ ਟਾਈਮ ਆ ਵੀ ਕਦੋਂ ਜਿਹੜੇ ਅਮਰੀਕਨ ਕਿਊਬਨਸ ਆ ਉਹ ਰਿਟਰਨ ਕਰ ਸਕਦੇ ਆ ਆਪਣੇ ਮੁਲਕ ਦੇ ਵਿੱਚ। ਸੋ ਮਾਰਕੋ ਰੂਬੀਓ ਨੂੰ ਉੱਥੇ ਘੱਲਣ ਦਾ ਮਤਲਬ ਇਹ ਤਾਂ ਨਹੀਂ ਵੀ ਕਿ ਉਹਨਾਂ ਨੂੰ ਡਿਪੋਰਟ ਕਰਕੇ ਉੱਥੇ ਰੱਖ ਦੇਣਾ ਵੀ ਹੁਣ ਤੁਸੀਂ ਜਾਓ ਤੇ ਹੁਣ ਉੱਥੋਂ ਦੇ ਪ੍ਰਾਈਮ ਮਿਨਿਸਟਰ ਜਾਂ ਪ੍ਰੈਜ਼ੀਡੈਂਟ ਜਿਹੜੇ ਉਹ ਬਣੋ। ਸੋ ਅਮਰੀਕਨ ਕਿਊਬਨਸ ਨੂੰ ਵਾਪਸ ਆਪਣੇ ਮੁਲਕ ਜਾਣ ਨੂੰ ਇੱਕ ਹਿਸਾਬ ਦੇ ਨਾਲ ਤਿਆਰੀ ਜਿਹੜੀ ਉਹ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਖਿੱਚ ਰਹੀ ਆ। ਸੋ ਕਹਿੰਦੇ ਵੀ ਇਰਾਨ ਦੀ ਵਾਰ ਤੋਂ ਬਾਅਦ ਦੇ ਵਿੱਚ ਅਗਲਾ ਜਿਹੜਾ ਉਹਨਾਂ ਦੇ ਏਜੰਡੇ ਦੇ ਉੱਤੇ ਇਹੀ ਆ, ਕਿਊਬਾ ਦੀ ਜਿਹੜੀ ਉਹ ਵਾਰੀ ਆਉਣ ਜਾ ਰਹੀ ਆ। ਸੋ ਅੱਜ ਟਰੰਪ ਹੁਣਾਂ ਨੇ ਕਨਫਰਮ ਕਰ ਦਿੱਤਾ ਕਿਊਬਾ ਇਜ਼ ਗੋਇੰਗ ਟੂ ਫਾਲ ਪ੍ਰੀਟੀ ਸੂਨ। ਦੇ ਵਾਂਟ ਟੂ ਮੇਕ ਅ ਡੀਲ ਸੋ ਬੈਡਲੀ। ਸੋ ਹੁਣ ਦੇਖੋ ਅੱਗੇ ਕੀ ਹੁੰਦਾ ਆ, ਪਰ ਕਿਊਬਾ ਦੇ ਲਈ ਅਮਰੀਕੀ ਜਿਹੜੇ ਆ ਉਹ ਤਿਆਰ ਹੋ ਜਾਣ। ਸੋ ਉੱਥੇ ਵੀ ਲੜਾਈ ਜਾਂ ਤਖਤਾ ਪਲਟਣ ਦੀ ਜਿਹੜੀ ਉਹ ਤਿਆਰੀ ਆ ਉਹ ਕਰ ਲਈ ਗਈ ਹੈਗੀ ਆ। ਜੀ ਬਿਲਕੁਲ ਜੀ, ਜਦੋਂ ਤੋਂ ਟਰੰਪ ਆਏ ਨੇ ਉਹ ਕਦੇ ਕੈਨੇਡਾ ਨੂੰ 51ਵੀਂ ਸਟੇਟ ਕਹਿੰਦੇ ਨੇ, ਕਦੇ ਗ੍ਰੀਨਲੈਂਡ ਦੇ ਮੁੱਦੇ ਤੇ ਉਹਨਾਂ ਨੂੰ ਕਹਿ ਦਿੰਦੇ ਨੇ ਵੀ ਤਿਆਰ ਹੋ ਜਾਓ। ਹੁਣ ਆਪਾਂ ਨੇ ਸਾਹਮਣੇ ਜਿਵੇਂ ਤੁਸੀਂ ਦੱਸਿਆ ਵੈਨੇਜ਼ੁਏਲਾ ਤੋਂ ਬਾਅਦ ਇਰਾਨ ਤੇ ਇਰਾਨ ਤੋਂ ਬਾਅਦ ਕਿਊਬਾ। ਹੁਣ ਲੱਗਦਾ ਵੀ ਕਾਫੀ ਆਉਣ ਵਾਲੇ ਟਾਈਮ ਦੇ ਵਿੱਚ ਅਮਰੀਕਾ ਦਾ ਜਿਹੜਾ ਇਹ ਸਰਮਾਇਆ ਇਹਨਾਂ ਮੁਲਕਾਂ ਦੇ ਉੱਤੇ ਜੰਗ ਦੇ ਲੜਨ ਦੇ ਵਿੱਚ ਲੱਗੂਗਾ। ਜੀ ਬ੍ਰੇਕ ਲੈ ਲੈਂਦੇ ਆ ਪ੍ਰਵੀਨ ਜੀ ਹੁਣ ਜੀ, ਇੱਥੇ ਆਪਾਂ, ਤੇ ਬ੍ਰੇਕ ਤੋਂ ਬਾਅਦ ਦੇ ਵਿੱਚ ਹੋਰ ਬਹੁਤ ਅਹਿਮ ਖਬਰਾਂ ਜਿਹੜੀਆਂ ਤੁਹਾਡੇ ਨਾਲ ਸਾਂਝ ਪਾਉਣੀ ਆ। ਬਾਟ ਦੇ ਵਿੱਚ ਇੱਕ ਸਿੱਖ ਜਿਹੜਾ ਕੰਮ ਕਰਦਾ ਸੀ ਉਸ ਦੇ ਬਾਬਤ ਇੱਕ ਡੀਪ ਫੇਕ ਵੀਡੀਓ ਬਣੀ ਆ। ਉਹਦੇ ਬਾਰੇ ਇਸ ਟਾਈਮ ਘਮਸਾਨ ਜਿਹੜਾ ਉਹ ਪਿਆ ਆ, ਉਹਦੇ ਬਾਰੇ ਵੀ ਜਿਹੜੀ ਉਹ ਆਪਾਂ ਚਰਚਾ ਜਿਹੜੀ ਉਹ ਕਰਦੇ ਆ। ਸੋ ਜੁੜੇ ਰਹੋ ਏਦਾਂ ਹੀ, ਤੇ ਹੋਰ ਖਬਰਾਂ ਦੇ ਨਾਲ ਤੁਹਾਡੇ ਨਾਲ ਵਾਸਤਾ ਕਰਦੇ ਆ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਯੂਐਸਏ ਦੇ ਨਾਲ ਤੇ ਆਪਣੇ ਨਾਲ ਪ੍ਰੋਗਰਾਮ ਦੇ ਵਿੱਚ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਰਾਜਕਰਨਵੀਰ ਸਿੰਘ ਜੀ। ਰਾਜਕਰਨਵੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ੍ਰੀ ਅਕਾਲ ਪ੍ਰਵੀਨ ਜੀ। ਪੰਜਾਬੀ ਰੇਡੀਓ ਯੂਐਸਏ ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਦਰਸ਼ਕਾਂ ਨੂੰ ਵੀ ਇੱਕ ਵਾਰੀ ਫਿਰ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ ਪ੍ਰਵੀਨ ਜੀ। ਅਗਲਾ ਮੁੱਦਾ ਜਿਹੜਾ ਹੈ ਕਿਤੇ ਨਾ ਕਿਤੇ ਹੇਟ ਦੇ ਨਾਲ ਜੁੜਿਆ ਹੋਇਆ ਆ ਜੀ। ਇਹ ਪਹਿਲੀ ਵਾਰ ਨਹੀਂ, ਪਿਛਲੇ ਥੋੜੇ ਸਮੇਂ ਦੇ ਵਿੱਚ ਅਜਿਹੀ ਜਿਹੜੀ ਘਟਨਾ ਆ ਇਹ ਵੱਖ-ਵੱਖ ਥਾਵਾਂ ਦੇ ਉੱਤੇ ਜਿਹੜੀ ਵਾਪਰੀ ਆ। ਇੱਕ ਸਕੂਲ ਡਿਸਟ੍ਰਿਕਟ ਤੇ ਵਾਪਰੀ ਸੀਗੀ, ਉਹ 'ਚ AI ਦੀ ਵਰਤੋਂ ਤਾਂ ਨਹੀਂ ਸੀ, ਪਰ ਉਹਦੇ ਨਾਲ ਦੇ ਕੁਲੀਗ ਨੇ ਆਪਣੇ ਇੱਕ ਸਿੱਖ ਜਿਹੜਾ ਉਹਨਾਂ ਦਾ ਕੁਲੀਗ ਸੀਗਾ ਉਹਦੇ ਬਾਰੇ ਬੜੀ ਭੱਦੀ ਟਿੱਪਣੀ ਜਿਹੜੀ ਕੀਤੀ ਸੀ। ਜਦ ਉਸ ਦੇ ਨਾਲ ਹੈਂਡਸ਼ੇਕ ਕੀਤਾ ਤੇ ਕਹਿੰਦਾ ਮੈਂ ਡਰੱਗ ਡੀਲਰ ਨੂੰ ਹੈਂਡਸ਼ੇਕ ਕਰ ਲਿਆ, ਤੇ ਜਿਹਦਾ ਇਹ ਬਿਆਨ ਸੀ, ਜਿਹਨੇ ਬਾਅਦ ਦੇ ਵਿੱਚ ਲਿਖਤੀ ਮਾਫੀ ਵੀ ਮੰਗੀ, ਓਦਾਂ ਵੀ ਮਾਫੀ ਮੰਗੀ, ਉਹ ਸਾਬਕਾ ਪੁਲਿਸ ਵਾਲਾ ਸੀਗਾ। ਉਹਦਾ ਇਦਾਂ ਦੀ ਭੱਦੀ ਜਿਹੜੀ ਉਹ ਟਿੱਪਣੀ ਜਿਹੜੀ ਆਈ ਸੀ, ਉਹਨਾਂ ਦੀ ਮੇਰੇ ਨਾਲ ਗੱਲ ਹੋਈ। ਉਹਨਾਂ ਨੇ ਦੱਸਿਆ, ਮੈਂ ਉਹਨਾਂ ਦਾ ਨਾਮ ਆਪਾਂ ਕੁਛ ਨਹੀਂ ਜਿਹੜਾ ਦੱਸ ਰਹੇ, ਬਸ ਇੰਨਾ ਮੈਂ ਤੁਹਾਨੂੰ ਦੱਸ ਰਿਹਾ ਵੀ ਬੜੀ ਇੱਕ ਪ੍ਰੋਮੀਨੈਂਟ ਸਕੂਲ ਡਿਸਟ੍ਰਿਕਟ ਦੇ ਵਿੱਚ ਇਹ ਵਾਪਰਿਆ ਸੀ। ਉਹਨਾਂ ਦਾ ਕੁਲੀਗ ਸੀ, ਚਿਰ ਤੋਂ ਜਿਹੜਾ ਉਹ ਕੰਮ ਕਰਦੇ ਸੀ। ਹੁਣ ਅਗਲੀ ਜਿਹੜੀ ਘਟਨਾ ਆ ਪ੍ਰਵੀਨ ਜੀ, ਇਹ ਵਾਪਰੀ ਆ ਬੇ ਏਰੀਏ ਦੇ ਵਿੱਚ। ਬਾਟ ਜਿਹੜਾ ਆ, ਜਿਹੜੇ ਬੇ ਏਰੀਏ ਦੇ ਵਿੱਚ ਰਹਿੰਦੇ ਨੇ ਲੋਕ, ਉਹਨਾਂ ਨੂੰ ਪਤਾ ਵੀ ਬਾਟ ਕੀ ਆ। ਬੇ ਏਰੀਆ ਰੈਪਿਡ ਟ੍ਰਾਂਜ਼ਿਟ ਆ, ਜਿਹੜੀ ਉੱਥੇ ਰੇਲ ਗੱਡੀ ਇੱਕ ਜਿਹੜੀ ਚੱਲਦੀ ਆ, ਲੋਕ ਆਵਾਜਾਈ ਦੇ ਲਈ ਵਰਤਦੇ ਆ। ਉੱਥੇ ਇੱਕ ਆਪਣਾ ਸਿੱਖ ਮੁੰਡਾ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਉਸਨੇ ਸਹੁੰ ਚੁੱਕੀ ਐ ਪੁਲਿਸ ਅਧਿਕਾਰੀ ਦੇ ਤੌਰ ਦੇ ਉੱਤੇ। ਉਹਦੀਆਂ ਤਸਵੀਰਾਂ ਜਿਹੜੀਆਂ ਖੁਦ ਜਿਹੜੇ ਬਾਟ ਵਾਲਿਆਂ ਨੇ ਆਪਣੇ ਜਿਹੜੇ ਆ ਉਹ ਪੇਜਿਸ ਦੇ ਉੱਤੇ, ਸੋਸ਼ਲ ਮੀਡੀਆ ਦੇ ਉੱਤੇ ਜਿਹੜੀਆਂ ਉਹ ਚਾੜੀਆਂ। ਪਰ ਅਫਸੋਸ ਦੀ ਗੱਲ ਇਹ ਆ ਵੀ ਇੱਕ ਉਹਦਾ ਸਾਥੀ ਸਾਰਜੈਂਟ, ਜਿਹੜਾ ਨਾਮ ਨਹੀਂ ਉਹਨਾਂ ਨੇ ਦੱਸਿਆ ਵੀ ਕਿਹੜਾ ਸੀਗਾ, ਨਾ ਹੀ ਜਿਹੜਾ ਵਿਕਟਮ ਆ ਉਹਦਾ ਨਾਮ ਜਿਹੜਾ ਦੱਸਿਆ। ਜਾਣਦੇ ਆ ਪਰ ਅਸੀਂ ਜਿਹੜਾ ਗੁਪਤ ਉਸਨੂੰ ਰੱਖਦੇ ਆ ਤਾਂ ਜੋ ਉਸਨੂੰ ਹੋਰ ਪੀੜਾ ਨਾ ਹੋਵੇ। ਪਰ ਖਬਰ ਆਪਾਂ ਇਸ ਲਈ ਕਰ ਰਹੇ ਆ ਵੀ ਇਹ ਵਾਪਰ ਕੀ ਰਿਹਾ ਆ, ਕੀ ਇਹ ਘਿਨਾਉਣਾ ਜਿਹੜਾ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀ ਹੇਟ ਆ ਉਹ ਫੈਲੀ ਪਈ ਆ। ਉਸ ਸਾਰਜੈਂਟ ਨੇ ਆਪਣੇ ਇਸ ਸਾਥੀ ਸਿੱਖ ਕੁਲੀਗ ਦੇ ਬਾਰੇ ਇੱਕ ਡੀਪ ਫੇਕ ਜਿਹੜੀ ਉਹ ਵੀਡੀਓ ਬਣਾਈ। ਉਹ ਇੰਨੀ ਕੁ ਭੱਦੀ ਸੀ ਵੀ ਜਿਹੜਾ ਚੀਫ ਜਦ ਉਸਨੂੰ ਸਹੁੰ ਚੁਕਾ ਰਿਹਾ ਆ, ਉਹਦੀ ਤਸਵੀਰ ਨੂੰ ਉਹਨੇ ਇਸ ਹਿਸਾਬ ਦੇ ਨਾਲ ਬਦਲਿਆ ਵੀ ਉਹ ਦਸਤਾਰ ਜਿਹੜੀ ਉਹ ਲਾ ਰਿਹਾ ਤੇ ਦਸਤਾਰ ਦੇ ਵਿੱਚੋਂ ਬੰਦੂਕ ਨਿਕਲ ਰਹੀ ਹੈ। ਕਿੱਡਾ ਘਿਨਾਉਣਾ ਜਿਹੜਾ ਉਹ ਕੰਮ ਆ। ਤੇ ਹੁਣ ਜਿਹੜੀ ਉਸ ਦੀ ਇਨਵੈਸਟੀਗੇਸ਼ਨ ਆ ਉਹ ਜਿਹੜੀ ਉਹ ਚੱਲ ਰਹੀ ਆ, ਤੇ ਇਸ ਦੇ ਵਿੱਚ ਜਿਹੜੀ ਹੁਣ ਵੀਡੀਓ ਆ ਕੁਛ 6 ਸੈਕਿੰਡ ਦੀ ਜਿਹੜੀ ਵੀਡੀਓ ਆ, ਇੱਕ ਨੌਜਵਾਨ ਜਿਹੜਾ ਉਹ ਮੁੰਡਾ ਜਿਹੜਾ CSU ਤੋਂ ਪੜ੍ਹਿਆ ਆ, ਆਨਰਸ ਦੇ ਨਾਲ ਉਹਨੇ ਕੰਪਿਊਟਰ ਸਾਇੰਸ ਦੀ ਡਿਗਰੀ ਕੀਤੀ ਹੋਈ ਆ, ਤੇ ਉਸ ਦੇ ਜਿਹੜੇ ਸਿੱਖ ਫੇਥ ਦਾ ਜਿਹੜਾ ਆਰਟੀਕਲ ਦਾ ਟਰਬਨ ਆ ਉਸਨੂੰ ਉਸਨੇ ਇੰਨੇ ਭੱਦੇ ਤਰੀਕੇ ਦੇ ਨਾਲ ਜਿਹੜਾ ਉਹ ਦਿਖਾਇਆ ਆ। ਆਨਲਾਈਨ ਇਹ ਵੀਡੀਓ ਜਿਹੜੇ ਕ੍ਰੋਨਿਕਲ ਵੈਬਸਾਈਟ ਆ, ਜਿਹੜੀ ਕ੍ਰੋਨਿਕਲ ਅਖਬਾਰ ਆ, ਉਹਨਾਂ ਨੇ ਉਹ ਜਿਹੜੀ ਵੀਡੀਓ ਪੇਸ਼ ਤਾਂ ਕੀਤੀ ਹੋਈ ਹੈ। ਚਲੋ ਅਸੀਂ ਤੁਹਾਨੂੰ ਨਹੀਂ ਦਿਖਾ ਰਹੇ, ਪਰ ਹੁਣ ਉਹਦੇ ਕਰਕੇ ਇੰਟਰਨਲ ਇਨਵੈਸਟੀਗੇਸ਼ਨ ਜਿਹੜੀ ਹੋਈ, ਜਿਸ ਦੇ ਕਰਕੇ ਜਿਹੜਾ ਬਾਟ ਦਾ ਚੀਫ ਆ ਕੈਵਿਨ ਫਰੈਂਕਲਿਨ ਜੋ ਦਿਖਾਇਆ ਗਿਆ, ਜੋ ਕਿ ਉਸ ਮੁੰਡੇ ਨੂੰ ਉਸ ਟਾਈਮ ਪਿੰਨ ਕਰ ਰਿਹਾ ਵੀ ਹਾਂ ਤੇਰੀ ਕੰਮ ਪੂਰਾ ਹੋ ਗਿਆ ਤੇ ਹੁਣ ਤੈਨੂੰ ਅਸੀਂ ਐਜ਼ ਅ ਪੁਲਿਸ ਅਫਸਰ ਦੇ ਤੌਰ ਦੇ ਉੱਤੇ ਸਹੁੰ ਜਿਹੜੀ ਉਹ ਚੁਕਾ ਰਹੇ ਆ, ਉਹ ਵਾਲੀ ਵੀਡੀਓ ਨੂੰ ਜਿਹੜਾ ਉਹ ਦਿਖਾਇਆ ਗਿਆ ਹੈ। ਸੋ ਇਹਦੇ ਵਿੱਚ ਕਹਿੰਦੇ ਵੀ ਬਾਟ ਫੋਰਸ ਦੇ ਕਲਚਰ ਦੇ ਉੱਤੇ ਹੁਣ ਵੱਡੇ ਜਿਹੜੇ ਸਵਾਲ ਆ ਉਹ ਉੱਠੇ ਆ। 3 ਹੋਰ ਸਿੱਖ ਅਧਿਕਾਰੀ ਨੇ ਜਿਹੜੇ ਰੀਸੈਂਟਲੀ ਉਹਨਾਂ ਨੇ ਸਹੁੰ ਜਿਹੜੀ ਉਹ ਚੁਕਾਈ ਆ, ਤੇ ਹੁਣ ਕਹਿੰਦੇ ਵੀ ਇਹ ਅਪਰੋਚ ਦੇਖਣ ਵਾਲੀ ਰਹੂਗੀ ਵੀ ਅੱਗੇ ਕੀ ਹੁੰਦਾ ਆ। ਇੰਟਰਨਲ ਇਨਵੈਸਟੀਗੇਸ਼ਨ ਦੇ ਜਿਹੜੇ ਰਿਜ਼ਲਟ ਆ ਉਹ ਹਾਲ ਦੀ ਘੜੀ ਗੁਪਤ ਰੱਖੇ ਗਏ ਆ, ਪਰ 3 ਜਿਹੜੇ ਕੌਨਫੀਡੈਂਸ਼ੀਅਲ ਸੋਰਸਿਸ ਤੋਂ ਜਿਹੜੇ ਬਾਟ ਦੇ ਵਿੱਚ ਆ, ਜਿਹੜਾ SF ਕ੍ਰੋਨਿਕਲ ਆ ਉਹ ਇਹ ਰਿਪੋਰਟ ਕਰ ਰਿਹਾ ਆ ਵੀ ਉਹਨਾਂ ਨੇ ਕਿਹਾ ਵੀ ਉਹ ਆਥੋਰਾਈਜ਼ਡ ਨਹੀਂ ਹੈ ਇਹ ਗੱਲ ਨੂੰ ਡਿਸਕਸ ਕਰਨ ਦੇ ਲਈ, ਪਰ ਕਹਿੰਦੇ ਵੀ ਜਿਸ ਮੁੰਡੇ ਦੇ ਉੱਤੇ ਜਿਸ ਨੂੰ ਡਿਪਿਕਟ ਕੀਤਾ ਗਿਆ, ਜਿਸ ਦੀ ਦਸਤਾਰ ਨੂੰ ਬਾਅਦ ਦੇ ਵਿੱਚ ਬੰਦੂਕ ਦੇ ਤੌਰ ਦੇ ਉੱਤੇ ਦਿਖਾਇਆ ਗਿਆ ਆ, ਉਹ ਸਟ੍ਰੈਸ ਰਿਲੇਟਡ ਲੀਵ ਦੇ ਉੱਤੇ ਇਸ ਟਾਈਮ ਉਹ ਛੁੱਟੀ ਦੇ ਉੱਤੇ ਹੈਗਾ ਆ। ਤੇ ਜਿਹੜਾ ਸਾਰਜੈਂਟ ਆ ਜਿਹਨੇ ਮੰਨਿਆ ਵੀ ਹਾਂ ਮੈਂ ਇਹ ਵੀਡੀਓ ਜਿਹੜੀ ਉਹ ਬਣਾਈ ਆ, ਉਸ ਨੂੰ ਆਲਰੇਡੀ ਐਕਟਿਵ ਡਿਊਟੀ ਦੇ ਉੱਤੇ ਵਾਪਸ ਲੈ ਆਂਦਾ ਗਿਆ ਆ। ਕੁਝ ਸਮੇਂ ਦੇ ਲਈ ਉਸ ਨੂੰ ਜਿਹੜੀ ਐਡਮਿਨਿਸਟ੍ਰੇਟਿਵ ਲੀਵ ਦੇ ਉੱਤੇ ਰੱਖਿਆ ਗਿਆ ਸੀਗਾ, ਤੇ ਉਹ ਸੁਪਰਵਾਈਜ਼ਰੀ ਰੋਲ ਦੇ ਵਿੱਚ ਜਿਉਂ ਦਾ ਤਿਉਂ ਜਿਹੜਾ ਉਹ ਬਰਕਰਾਰ ਜਿਹੜਾ ਉਹ ਹੈਗਾ ਆ। ਬਾਟ ਵਾਲਿਆਂ ਨੇ ਦੱਸਿਆ ਹੀ ਨਹੀਂ
ਵੀ ਕਿਹੜੇ ਇਸ ਪੁਲਿਸ ਅਫਸਰ ਦੀ ਇੱਕ ਕਰਤੂਤ ਸੀਗੀ, ਇਹ ਘਿਨਾਉਣੀ ਜਿਹੜੀ ਉਹ ਕਰਤੂਤ ਸੀਗੀ, ਵੀ ਜਿਸ ਨੇ ਇਸ ਤਰੀਕੇ ਦੇ ਨਾਲ ਇੱਕ ਆਪਣੇ ਸਾਥੀ ਸਿੱਖ ਪੁਲਿਸ ਅਫਸਰ ਨੂੰ ਇਸ ਭੈੜੇ ਤਰੀਕੇ ਦੇ ਨਾਲ ਜਿਹੜਾ ਉਹ ਪੇਸ਼ ਕੀਤਾ ਹੈਗਾ ਆ। ਸੋ ਕ੍ਰਿਸ ਫਿਲਿਪੀ ਜਿਹੜੇ ਡਿਪਾਰਟਮੈਂਟ ਦੇ ਸਪੋਕਸਪਰਸਨ ਆ, ਉਹਨਾਂ ਨੇ ਇਸ ਮੁੱਦੇ ਦੇ ਉੱਤੇ ਸਵਾਲਾਂ ਦੇ ਜਵਾਬ ਦੇਣ ਤੋਂ ਨਾ ਜਿਹੜੀ ਉਹ ਕਰ ਦਿੱਤੀ, ਖਾਸ ਕਰਕੇ ਜਿਹੜੀ ਵੀਡੀਓ ਦੀ ਇਨਵੈਸਟੀਗੇਸ਼ਨ ਚੱਲ ਰਹੀ ਸੀ ਉਸ ਦੇ ਬਾਬਤ। ਜੀ ਬਿਲਕੁਲ, ਬਹੁਤ ਮਾੜੀ ਗੱਲ ਆ। ਇਸ ਤਰ੍ਹਾਂ ਦੇਖੋ, ਜਿਹੜੇ ਬੰਦੇ ਆਪਦੀਆਂ ਪ੍ਰਾਪਤੀਆਂ ਦੇ ਜ਼ਰੀਏ, ਹੁਣ ਤੁਸੀਂ ਦੱਸਿਆ ਵੀ ਉਹ ਨੌਜਵਾਨ ਪਹਿਲਾਂ ਇੱਥੇ ਪੜ੍ਹਿਆ, ਉੱਚ ਵਿੱਦਿਆ ਜਿਹੜੀ ਆ, ਉੱਚ ਐਜੂਕੇਸ਼ਨ ਜਿਹੜੀ ਹਾਸਲ ਕੀਤੀ, ਉਸ ਤੋਂ ਬਾਅਦ ਬੜੇ ਵਧੀਆ ਸ਼ਾਨਦਾਰ ਪ੍ਰੋਫੈਸ਼ਨ ਦੇ ਵਿੱਚ ਉਹ ਗਿਆ। ਤੇ ਪਰ ਦੇਖੋ ਤੁਸੀਂ ਵੀ, ਇੱਕ ਪਾਸੇ ਆਪਾਂ ਬੜੀ ਮਿਹਨਤ ਦੇ ਨਾਲ, ਲਗਨ ਦੇ ਨਾਲ ਆਪਣੇ ਨੌਜਵਾਨ ਆਉਂਦੇ ਨੇ, ਦੂਜੇ ਪਾਸੇ ਉਹਨਾਂ ਨੂੰ ਜੇ ਉਹਨਾਂ ਦੇ ਧਰਮ ਦੇ ਆਧਾਰ ਤੇ, ਪਹਿਚਾਣ ਦੇ ਆਧਾਰ ਤੇ, ਜਾਂ ਉਹਨਾਂ ਦੀ ਖਿੱਤੇ ਦੇ ਆਧਾਰ ਤੇ ਇਸ ਤਰੀਕੇ ਦੇ ਨਾਲ ਹੇਟ ਕੀਤੀ ਜਾਂਦੀ, ਤਾਂ ਬੜੀ ਮੰਦਭਾਗੀ ਗੱਲ ਆ। ਅਸੀਂ ਬੜੇ ਕਾਨੂੰਨ ਦੀ ਪਾਲਣਾ ਕਰਨ ਵਾਲੇ ਲੋਕ ਹਾਂ, ਅਮਰੀਕਾ ਨੂੰ ਸਰਵ ਕਰਨ ਵਾਲੇ ਜਿਹੜੇ ਲੋਕ ਨੇ, ਪਰ ਤੁਸੀਂ ਦੇਖੋ ਵੀ ਜਿਹੜੇ ਇਸ ਤਰ੍ਹਾਂ ਦੇ ਨਫ਼ਰਤੀ ਅਨਸਰ ਨੇ, ਜਿਨ੍ਹਾਂ ਦੀ ਮਾਨਸਿਕਤਾ ਨਫ਼ਰਤ ਦੇ ਵਿੱਚ ਗੜੱਚੀ ਹੋਈ ਹੈ ਪੂਰੀ ਤਰੀਕੇ ਦੇ ਨਾਲ, ਔਰ ਉਹਨਾਂ ਦਾ ਇਹ ਲੱਗਦਾ ਵੀ ਉਹ ਜਦੋਂ ਬੋਲਣਗੇ ਜਾਂ ਜਦੋਂ ਲਿਖਣਗੇ ਕੁਛ, ਉਹ ਨਫ਼ਰਤੀ ਲਿਖਣਗੇ, ਤਾਂ ਇਸ ਤਰੀਕੇ ਦੇ ਨਾਲ ਖਾਸ ਭਾਈਚਾਰੇ ਦੇ ਕਿਸੇ ਵੀ ਬੰਦੇ ਨੂੰ, ਨਾ ਸਿਰਫ ਸਿੱਖਾਂ ਨੂੰ, ਕਿਸੇ ਵੀ ਬੰਦੇ ਨੂੰ ਟਾਰਗੇਟ ਕਰਨਾ ਬੜੀ ਮਾੜੀ ਗੱਲ ਆ। ਇਹ ਉਹਨਾਂ ਨੂੰ ਨੀਵਾਂ ਦਿਖਾਉਣ ਦੇ ਬਰਾਬਰ ਤਾਂ ਹੈ ਹੀ, ਬਲਕਿ ਹੋਰਾਂ ਨੌਜਵਾਨਾਂ ਨੂੰ ਡੀਮੋਰਲਾਈਜ਼ ਕਰਨ ਦੇ ਬਰਾਬਰ ਵੀ ਹੈ, ਵੀ ਤੁਸੀਂ ਕਿਤੇ ਭੁੱਲ ਭੁਲੇਖੇ ਇੱਧਰਲੇ ਰਾਹ ਨਾ ਪੈ ਜਾਓ, ਨਹੀਂ ਤਾਂ ਤੁਹਾਡੇ ਨਾਲ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਵਾਰਦਾਤਾਂ ਨੇ ਉਹ ਵਾਪਰਦੀਆਂ ਰਹਿਣਗੀਆਂ। ਬਿਲਕੁਲ, ਉਹ ਜਿਹੜੀ ਆਪਾਂ ਤੁਹਾਨੂੰ ਸਕੂਲ ਡਿਸਟ੍ਰਿਕਟ ਵਾਲੀ ਦੱਸੀ ਸੀ, ਉਹ ਤਾਂ ਹਾਂਜੀ। ਖਬਰ ਬਾਹਰ ਨਹੀਂ ਆਈ, ਉਹ ਤਾਂ ਉਹਨਾਂ ਨੇ ਆਪਣੇ ਨਾਲ ਪਰਸਨਲੀ ਸ਼ੇਅਰ ਕੀਤੀ, ਤੇ ਤਾਂ ਹਾਂਜੀ। ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਕਿਉਂਕਿ ਰੇਡੀਓ ਤੇ ਲੋਕ ਯਕੀਨ ਬਿਲਕੁਲ ਕਰਦੇ ਆ। ਨਹੀਂ, ਆਪਾਂ ਦੱਸਦੇ ਹਾਂ ਇਸੇ ਲਈ, ਹਾਂਜੀ। ਜਿਹੜਾ ਉਹ ਦੱਸਦੇ ਆ, ਆਪਾਂ ਉਹਨਾਂ ਨੂੰ ਗੁਪਤ ਉਹਨਾਂ ਦਾ ਨਾਮ ਰੱਖਿਆ, ਸਾਰਾ ਕੁਝ ਜਿਹੜਾ ਉਹ ਵੀ ਪਤਾ ਨਾ ਲੱਗੇ ਵੀ ਕਿੱਦਾਂ ਆ, ਜਿੱਦਾਂ ਉਹਨਾਂ ਨੇ ਕਿਹਾ ਸੀਗਾ। ਪਰ ਇਹ ਤੁਸੀਂ ਦੇਖੋ ਵੀ ਇਦਾਂ ਦੀਆਂ ਹੋਰ ਪਤਾ ਨਹੀਂ ਕਿੱਥੇ ਕਿੱਥੇ ਘਟਨਾਵਾਂ ਵਾਪਰ ਰਹੀਆਂ ਹੋਣਗੀਆਂ। ਇੰਟਰਨਲੀ ਇਨਵੈਸਟੀਗੇਸ਼ਨ ਹੋਣ ਤੋਂ ਬਾਅਦ ਚ, ਉਹਦੇ ਮੰਨਣ ਤੋਂ ਬਾਅਦ ਚ, ਦੇਖੋ ਵੀ ਉਹਨੂੰ ਦੁਬਾਰਾ ਮੁੜ ਸੁਪਰਵਾਈਜ਼ਰ ਦੇ ਰੋਲ ਦੇ ਵਿੱਚ ਰੱਖਿਆ ਗਿਆ ਆ। ਉਸ ਨੂੰ ਸਜ਼ਾ ਕੀ ਮਿਲੀ ਹੈ? ਸਹੀ, ਬਿਲਕੁਲ। ਕਿ ਕੁਛ ਹਫ਼ਤੇ ਦੀ ਐਡਮਿਨਿਸਟ੍ਰੇਟਿਵ ਲੀਵ, ਉਹਦੀ ਵੀ ਉਹਨੂੰ ਤਨਖਾਹ ਮਿਲ ਜਾਣੀ। ਹਾਂਜੀ। ਮਤਲਬ ਇਦਾਂ ਦਾ ਕੰਮ ਕਰੋ ਜਿੱਦਾਂ ਜੋ ਅੱਜ ਕੱਲ ਚੱਲਣ ਚੱਲਦਾ ਆ, ਜਦੋਂ ਕਰੋ ਜੋ ਮਰਜ਼ੀ, ਜੋ ਪੁੱਠੇ ਕੰਮ ਕਰਨੇ ਕਰੋ, ਆ ਮਾਫੀ ਮੰਗੋ ਤੇ ਆ ਜਾਓ ਫਿਰ ਵਾਪਸ ਉਹਦੇ ਤੋਂ। ਉਦਾਂ ਜਗਾਰਾ ਮੂਵਮੈਂਟ ਦੇ ਨੈਨਦੀਪ ਸਿੰਘ ਉਹਨਾਂ ਨੇ ਕਿਹਾ, ਜਿਹੜਾ ਕਿਹਾ ਵੀ, ਕਹਿੰਦੇ ਵੀ ਇਹ ਬੜੀ ਮੰਦਭਾਗੀ ਗੱਲ ਆ, ਇਹ ਰੇਸਿਸਟ, ਡੇਂਜਰਸ ਤੇ ਡਾਇਰੈਕਟ ਅਟੈਕ ਆ ਫੇਥ ਦੇ ਉੱਤੇ। ਤੇ ਕਹਿੰਦੇ ਵੀ ਸਾਨੂੰ ਪਤਾ ਆ ਵੀ ਉੱਥੇ ਉਹਨਾਂ ਨੇ ਕਹਿ ਦੇਣਾ ਵੀ ਟ੍ਰੇਨਿੰਗ ਹੋਰ ਦੇਵਾਂਗੇ, ਪ੍ਰੋਮਿਸ ਕਰਾਂਗੇ, ਇੰਪਰੂਵਮੈਂਟ ਕਰਨੀ ਆ, ਪਰ ਇਹਦੇ ਵਿੱਚ ਕੁਝ ਜ਼ਿਆਦਾ ਆ ਉਹ ਹੋ ਨਹੀਂ ਰਿਹਾ। ਕਹਿੰਦੇ ਟ੍ਰੇਨਿੰਗ ਤੇ ਆਲਰੇਡੀ ਹੈਗੀਆਂ ਵੀ ਇਦਾਂ ਦੀਆਂ ਚੀਜ਼ਾਂ ਨੂੰ ਰੋਕਣ ਦੇ ਲਈ, ਲਾਅ ਵੀ ਜਿਹੜੇ ਉਹ ਹੈਗੇ ਆ, ਪਰ ਫਿਰ ਵੀ ਉਸ ਦੇ ਬਾਵਜੂਦ ਅੱਜ ਜਿਹੜਾ ਆ ਇਹ ਮੁੱਦਾ ਸੁਲਝ ਨਹੀਂ ਰਿਹਾ। ਕਹਿੰਦੇ ਵੀ ਇਸ਼ੂ ਲੈਕ ਆਫ ਟ੍ਰੇਨਿੰਗ ਨਹੀਂ ਆ, ਇਹ ਲੈਕ ਆਫ ਅਕਾਊਂਟੇਬਿਲਟੀ ਆ, ਵੀ ਇਹਦੇ ਵਿੱਚ ਜਵਾਬਦੇਹੀ ਜਿਹੜੀ ਉਹ ਹੈ ਨਹੀਂ ਆ, ਉਸ ਨੂੰ ਸਜ਼ਾ ਜਿਹੜੀ ਉਹ ਨਹੀਂ ਹੋ ਰਹੀ ਹੈਗੀ। ਸੋ ਇਹ ਚੀਜ਼ ਜਿਹੜੀ ਉਹ ਸਾਹਮਣੇ ਆਈ ਆ। ਇਹ ਵੀ ਇੱਕ ਦੂਜੇ ਨੂੰ ਇਹ ਜਿਹੜੀ ਵੀਡੀਓ ਆ ਟੈਕਸਟ ਕੀਤੀ ਜਾ ਰਹੀ ਸੀ ਪ੍ਰਵੀਨ ਜੀ, ਤਾਂ ਜਾ ਕੇ ਜਿਹੜੇ ਸੈਨ ਫਰਾਂਸਿਸਕੋ ਕ੍ਰੋਨਿਕਲ ਦੇ ਹੱਥੇ ਜਿਹੜੀ ਇਹ ਵੀਡੀਓ ਲੱਗੀ, ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ। ਤੇ ਨਹੀਂ ਤਾਂ ਤੁਸੀਂ ਹਿਸਾਬ ਲਾ ਲਓ ਵੀ ਇਹ ਪਤਾ ਨਹੀਂ ਕਦੋਂ ਦਾ, ਹਾਂ ਕਿੰਨੀ ਸਰਕੂਲੇਟ ਇੰਟਰਨਲੀ ਹੋਈ ਹੋਊਗੀ, ਤੇ ਉਹ ਸਾਰੀਆਂ ਜਿਹੜੀਆਂ ਚੀਜ਼ਾਂ ਆ। ਹੁਣ ਮਸਲਾ ਇੱਥੇ ਆ ਗਿਆ, ਯੂਨੀਅਨ ਹੋਊਗੀ ਉੱਥੇ ਪੁਲਿਸ ਆਫੀਸਰ ਐਸੋਸੀਏਸ਼ਨ ਦੀ, ਉਹਨੂੰ ਇਹ ਵੀ ਰਿਪਰੈਜ਼ੈਂਟ, ਤੇ ਮੁੰਡੇ ਨੂੰ ਵੀ ਰਿਪਰੈਜ਼ੈਂਟ ਕਰ ਰਹੇ ਹੋਣਗੇ, ਤੇ ਦੂਜੇ ਨੂੰ ਵੀ ਕਰ ਰਹੇ ਹੋਣਗੇ। ਹੁਣ ਉੱਥੇ ਯੂਨੀਅਨ ਕੀ ਇੱਥੇ ਫੈਸਲਾ ਜਿਹੜਾ ਉਹ ਕਰੂਗੀ, ਵੀ ਉਹ ਸਾਰਜੈਂਟ ਨੂੰ ਵੇਖਣਗੇ ਕਿ ਇਹਨੂੰ ਦੇਖਣਗੇ? ਹੱਕ ਦੇ ਵਿੱਚ ਤੇ ਇਹਦੇ ਮੁੰਡੇ ਦੇ ਖੜਨਾ ਚਾਹੀਦਾ ਜਿੰਨਾ ਧੱਕਾ ਹੋਇਆ ਆ, ਪਰ ਕਰਨਗੇ ਕਿ ਨਹੀਂ, ਇਹ ਜਿਹੜਾ ਹੁਣ ਇੱਕ ਵੱਖਰਾ ਜਿਹੜਾ ਉਹ ਸਵਾਲ ਹੈਗਾ ਆ। ਸੋ ਸਿੱਖਾਂ ਨੇ ਆਲਰੇਡੀ ਖਾਸ ਕਰਕੇ 9/11 ਤੋਂ ਬਾਅਦ ਚ ਬਹੁਤ ਜ਼ਿਆਦਾ ਜਿਹੜੇ ਰੇਸਿਜ਼ਮ ਦਾ ਤੇ ਰੇਸਿਸਟ ਜਿਹੜੇ ਹਮਲਿਆਂ ਦਾ, ਇੱਥੋਂ ਤੱਕ ਕਿ ਕਤਲਾਂ ਦਾ ਵੀ ਜਿਹੜਾ ਉਹ ਸਾਹਮਣਾ ਜਿਹੜਾ ਉਹ ਕੀਤਾ ਆ। ਸੋ ਅਫਸੋਸ ਦੀ ਗੱਲ ਆ ਵੀ ਇੰਨੇ ਸਾਲ ਹੁੰਦਿਆਂ ਹੋਇਆਂ ਵੀ, ਦਹਾਕੇ ਸਦੀ ਹੁੰਦਿਆਂ ਹੋਇਆਂ ਵੀ, ਲੋਕਾਂ ਨੂੰ, ਇੱਥੋਂ ਦੇ ਲੋਕਾਂ ਨੂੰ ਅਜੇ ਵੀ ਸਿੱਖਾਂ ਬਾਰੇ ਜਿਹੜਾ ਉਹਨਾਂ ਪਤਾ ਨਹੀਂ ਆ ਜਿੰਨਾ ਪਤਾ ਹੋਣਾ ਚਾਹੀਦਾ ਹੈ। ਬਿਲਕੁਲ ਜੀ, ਬਹੁਤ ਕੁਝ ਚੱਲਿਆ, ਬਹੁਤ ਕੁਝ ਲੋਕਾਂ ਨੇ ਬਰਦਾਸ਼ਤ ਕੀਤਾ, ਪਰ ਤੁਸੀਂ ਦੇਖੋ ਵੀ ਨੋਬਲ ਦੇ ਹੋਣ ਦੀ ਨਿਸ਼ਾਨੀ ਇਹ ਹੈ ਵੀ ਉਹਨਾਂ ਨੇ ਕਦੇ ਵੀ ਆਪ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਾਇਆ। ਥੋੜੇ ਦਿਨ ਪਹਿਲਾਂ ਸੈਨ ਹੋਜ਼ੇ ਸਟੇਟ ਯੂਨੀਵਰਸਿਟੀ 'ਚ ਇੱਕ ਮੁੰਡਾ ਕੁੱਟਤਾ ਸੀ ਹਿੰਦੂ ਕਹਿ ਕੇ, ਸਿੱਖ ਮੁੰਡਾ, ਉਹਦੀ ਦਸਤਾਰ ਜਿਹੜੀ ਉਹ ਲਾਤੀ ਸੀ। ਹੁਣ ਤੁਸੀਂ ਹਿਸਾਬ ਲਾ ਲਓ ਵੀ ਕਿੱਦਾਂ ਦਾ ਜਿਹੜਾ ਚੱਲ ਰਿਹਾ। ਇਹ ਆਪਾਂ ਉਹਨਾਂ ਇਲਾਕਿਆਂ ਦੀ ਗੱਲ ਕਰ ਰਹੇ ਹਾਂ, ਤੇ ਦੇਖ ਲਓ, ਯੂਨੀਵਰਸਿਟੀਆਂ ਦੇ ਵਿੱਚ ਦੇਖ ਲਓ, ਹਰ ਥਾਂ ਹੀ ਕੰਮਕਾਜੀ ਥਾਵਾਂ ਤੇ ਦੇਖ ਲਓ, ਅਫਸਰਾਂ ਦੇ ਵਿੱਚ ਤੁਸੀਂ ਦੇਖੋ ਵੀ ਉਸ ਇਲਾਕੇ 'ਚ ਪ੍ਰਵੀਨ ਜੀ ਹੋ ਰਿਹਾ। ਕੈਲੀਫੋਰਨੀਆ ਦੇ ਵਿੱਚ ਆਪਾਂ ਗੱਲਾਂ ਕਰ ਰਹੇ ਹਾਂ, ਜਿੱਥੇ ਇੰਨੇ ਜ਼ਿਆਦਾ ਸਿੱਖ ਨੇ, ਜਿੱਥੇ ਇੰਨੇ ਜ਼ਿਆਦਾ ਇਮੀਗ੍ਰੈਂਟ ਆ, ਜਿੱਥੇ ਲੋਕਾਂ ਨੂੰ ਪਤਾ ਆ, ਤਾਂ ਵੀ ਇਹ ਚੀਜ਼ਾਂ ਜਿਹੜੀਆਂ ਉਹ ਵਾਪਰ ਰਹੀਆਂ। ਇਸੇ ਕਰਕੇ ਆਪਾਂ ਜ਼ੋਰ ਦਿੰਦੇ ਹਾਂ ਵੀ ਜਦੋਂ ਕੋਈ ਇਸ ਤਰ੍ਹਾਂ ਦਾ ਬਿੱਲ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਆਉਂਦਾ, ਉਹਦੇ ਲਈ ਜੱਦੋ-ਜਹਿਦ ਕਰੋ, ਉਹਨੂੰ ਪਾਸ ਕਰਾਉਣ ਦੇ ਲਈ ਇਕਜੁੱਟ ਹੋਵੋ, ਇਕੱਠੇ ਹੋਵੋ, ਹੰਬਲਾ ਮਾਰੋ। ਇਸੇ ਲਈ ਆਪਾਂ ਕਹਿ ਰਹੇ ਹਾਂ
ਕਿਉਂਕਿ ਚਲੋ ਆਲਰੇਡੀ ਲਾਅ ਤਾਂ ਹੈਗੇ ਨੇ, ਪਰ ਫਿਰ ਵੀ ਜੇ ਇੱਕ ਸਪੈਸੀਫਿਕ ਲਾਅ ਬਣੂਗਾ ਤਾਂ ਉਹਦੇ ਨਾਲ ਹੋਰ ਜ਼ਿਆਦਾ ਤੁਹਾਨੂੰ ਮਦਦ ਮਿਲਦੀ ਮਜ਼ਬੂਤੀ ਹੈ, ਮਿਲਦੀ ਆ ਮਜ਼ਬੂਤੀ ਮਿਲਦੀ ਹੈ। ਅਗਲੇ ਜਿਹੜੇ ਅਕਾਊਂਟੇਬਿਲਟੀ ਜਿਹੜੀ ਉਹ ਹਾਂਜੀ, ਉਸ ਦੇ ਵਿੱਚ ਜਿਹੜੀ ਉਹ ਵਧਣੀ ਚਾਹੀਦੀ ਆ ਇਹ ਹਾਂਜੀ, ਇੱਕ ਗੰਭੀਰ ਜਿਹੜੀ ਇਹ ਗੱਲ ਹੈਗੀ ਆ ਜੀ ਬਿਲਕੁਲ। ਤੇ ਪ੍ਰਵੀਨ ਜੀ ਆਪਣੇ ਨਾਲ ਜ਼ੀਨੋ ਜਿਹੜੇ ਆ ਕ੍ਰੈਡਿਟ ਰਿਪੇਅਰ ਤੋਂ ਦੀਪ ਜਿਹੜੇ ਉਹ ਇਸ ਟਾਈਮ ਜੁੜੇ ਨੇ ਜੀ, ਉਹ ਆਪਣੇ ਨਾਲ ਕੁਝ ਜਾਣਕਾਰੀਆਂ ਜਿਹੜੀਆਂ ਸਾਂਝੀਆਂ ਕਰਨਗੇ। ਹਾਂਜੀ ਦੀਪ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਰਾਜ ਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸੋ ਦੀਪ ਜੀ ਦੱਸ ਦਿਓ ਕ੍ਰੈਡਿਟ ਰਿਪੇਅਰ ਦੀਆਂ ਕਿਹੜੀਆਂ ਸਰਵਿਸਿਜ਼ ਇਸ ਟਾਈਮ ਮੌਜੂਦ ਨੇ ਤੇ ਕਿੱਦਾਂ ਤੁਹਾਡੇ ਨਾਲ ਲੋਕ ਜਿਹੜੇ ਉਹ ਸੰਪਰਕ ਕਰ ਸਕਦੇ ਨੇ। ਜੀ ਬਿਲਕੁਲ ਭਾਜੀ, ਜਿੱਦਾਂ ਆਪਾਂ ਨੂੰ ਪਤਾ ਵੀ ਆਪਣੇ ਕੋਲ ਕ੍ਰੈਡਿਟ ਜਿਹੜਾ ਅੱਜ ਕੱਲ੍ਹ ਭਾਵੇਂ ਤੁਸੀਂ ਪੁਰਾਣੇ ਹੋ ਅਮਰੀਕਾ ਦੇ ਵਿੱਚ ਆਏ ਨਵੇਂ ਹੋ, ਕ੍ਰੈਡਿਟ ਸਕੋਰਸ ਕ੍ਰੈਡਿਟ ਤੁਹਾਡਾ ਜਿਹੜਾ ਇੰਪੈਕਟ ਬਹੁਤ ਕਰਦਾ ਵਾ। ਜਦੋਂ ਵੀ ਆਪਾਂ ਕੋਈ ਲੋਨ ਲੈਣ ਜਾਂਦੇ ਹਾਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਖਾਧਾ ਕੀ ਪੀਤਾ ਜਾਂ ਕੀ ਪਾਇਆ ਇਹ ਮੈਟਰ ਨਹੀਂ ਕਰਦਾ, ਪਰ ਤੁਹਾਡਾ ਕ੍ਰੈਡਿਟ ਕਿੰਨਾ ਚੰਗਾ ਇਹ ਬਹੁਤ ਮੈਟਰ ਕਰਦਾ। ਜੀ ਜੀ, ਹੁਣ ਅਸੀਂ ਕੀ ਕਰਦੇ, ਬੇਸਿਕਲੀ ਸਾਡਾ ਕੰਮ ਕੀ ਹੈ ਜੀ, ਜ਼ਾਇਨੂ ਕ੍ਰੈਡਿਟ ਜਿਹੜੀ ਕਲਾਇੰਟ ਦੀ ਹੈਲਪ ਕਰਦੀ ਹੈ, ਜਿਹੜਾ ਦੀ ਨੈਗੇਟਿਵ ਰਿਪੋਰਟ ਜਿਹੜੀ ਰਿਪੋਰਟਿੰਗ ਹੁੰਦੀ ਹੈ, ਨੈਗੇਟਿਵ ਚੀਜ਼ਾਂ ਦੀ ਰਿਪੋਰਟ ਦੇ ਵਿੱਚ ਪੈਂਦੀਆਂ ਨੇ, ਉਹ ਨੈਗੇਟਿਵ ਚੀਜ਼ਾਂ ਨੂੰ ਰਿਮੂਵ ਕਰਦੇ, ਉਹਨੂੰ ਆਪਾਂ ਨੈਗੇਟਿਵ ਕਹਿ ਸਕਦੇ ਹਾਂ ਜਾਂ ਡੈਰੋਗੇਟਰੀ ਰਿਮਾਰਕਸ ਜਾਂ ਡੈਲੀਕੁਐਂਸੀਜ਼ ਵੀ ਕਹਿ ਸਕਦੇ ਹਾਂ। ਉਹ ਕਿਹੜੀਆਂ ਚੀਜ਼ਾਂ ਹੁੰਦੀਆਂ ਨੇ, ਉਹ ਲੇਟ ਪੇਮੈਂਟਸ ਹੁੰਦੀਆਂ ਨੇ, ਕਲੋਜ਼ ਚਾਰਜਡ ਆਫ ਕਮੈਂਟਸ ਹੁੰਦੇ ਨੇ, ਈਵਨ ਕਲੈਕਸ਼ਨ ਕਮੈਂਟਸ ਵੀ ਹੁੰਦੇ ਨੇ ਜਿਹੜੇ ਅਸੀਂ ਰਿਮੂਵ ਕਰਦੇ ਹਾਂ। ਕਈ ਵਾਰੀ ਤੇ ਇਦਾਂ ਵੀ ਹੋਇਆ ਵੀ ਜੇ ਕੋਈ ਬੈਂਕ ਕਰਪਸੀ ਕਿਸੇ ਨੇ ਫਾਈਲ ਕੀਤੀ ਹੋਈ ਹੈ, ਯੂਜਲੀ ਜਿਹੜੀ ਬੈਂਕ ਕਰਪਸੀ ਹੁੰਦੀ ਹੈ ਤੁਹਾਡੇ ਸਟੈਚੂ ਆਫ ਲਿਮਿਟੇਸ਼ਨਸ ਦੇ ਅਕੋਰਡਿੰਗ 7 ਤੋਂ 10 ਸਾਲ ਤੁਹਾਡੀ ਕ੍ਰੈਡਿਟ ਰਿਪੋਰਟ 'ਚ ਰਹਿੰਦੀ ਆ। ਪਰ ਅਸੀਂ ਉਸ ਟਾਈਮ ਫਰੇਮ ਦੇ ਅੰਦਰ ਵੀ ਕਈ ਕਲਾਇੰਟਸ ਏਦਾਂ ਦੇ ਨੇ ਜਿਨ੍ਹਾਂ ਦੀ ਉਹ ਆਪਾਂ ਕ੍ਰੈਡਿਟ ਨੂੰ ਰੀਬਿਲਡ ਕੀਤਾ ਹੋਇਆ ਤੇ ਉਹ ਜਿਹੜੀ ਉਹਨਾਂ ਦੀ ਗੱਡੀ ਲਾਈਨ ਤੇ ਆ ਗਈ ਆ ਤੇ ਫਿਰ ਵੀ ਉਸੇ ਟਾਈਮ ਫਰੇਮ ਦੇ ਅੰਦਰ ਉਹ ਆਪਣੇ ਕ੍ਰੈਡਿਟ ਨੂੰ ਦੁਬਾਰਾ ਅਪਲਾਈ ਕਰ ਸਕਦੇ ਆ। ਤੇ ਜਿਹੜੀ ਸਾਡੀ ਟੀਮ ਆ ਜੀ, ਜਿਹੜੀ ਸਾਡੇ ਸਰਟੀਫਾਈਡ ਕ੍ਰੈਡਿਟ ਸਪੈਸ਼ਲਿਸਟ ਨੇ ਜਿਨ੍ਹਾਂ ਨੂੰ ਸਾਲਾਂ ਦਾ ਐਕਸਪੀਰੀਅੰਸ ਆ, ਤੇ ਮੈਂ ਇੱਕ ਵਾਰੀ ਤੁਹਾਡੇ ਸਾਰੇ ਸਰੋਤਿਆਂ ਲਈ ਆਪਣਾ ਟੋਲ ਫ੍ਰੀ ਨੰਬਰ ਬੋਲ ਰਿਹਾ। ਸਾਡਾ ਟੋਲ ਫ੍ਰੀ ਨੰਬਰ ਹੈ ਜੀ 8004009468। ਸਾਡੇ ਫ੍ਰੀ ਕੰਸਲਟੇਸ਼ਨ ਵਾਸਤੇ ਅੱਜ ਹੀ ਸਾਡੇ ਸਰਟੀਫਾਈਡ ਜਿਹੜੇ ਕ੍ਰੈਡਿਟ ਸਪੈਸ਼ਲਿਸਟ ਨੇ ਉਹਨਾਂ ਨਾਲ ਸੰਪਰਕ ਕਰੋ। ਤੁਹਾਡੇ ਤਿੰਨੇ ਕ੍ਰੈਡਿਟ ਬਿਊਰੋਜ਼ ਦੀ ਰਿਪੋਰਟ ਨੂੰ ਐਨਾਲਾਈਜ਼ ਕਰਨਗੇ ਤੇ ਤੁਹਾਡੇ ਕ੍ਰੈਡਿਟ ਨੂੰ ਰੀਬਿਲਡ ਕਰਨ ਦੇ ਵਿੱਚ ਅਸੀਂ ਤੁਹਾਡੀ ਸਹਾਇਤਾ ਕਰਾਂਗੇ। ਜੀ, ਜੀ ਥੈਂਕ ਯੂ ਦੀਪ ਜੀ, ਬੜੀ ਮਿਹਰਬਾਨੀ, ਸ਼ੁਕਰੀਆ ਜਾਣਕਾਰੀ ਸਾਂਝੀ ਕਰਨ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਤੇ ਆਪਾਂ ਇੱਕ ਪ੍ਰਵੀਨ ਜੀ ਬ੍ਰੇਕ ਜੀ। ਲੈ ਲੈਂਦੇ ਹਾਂ, ਬ੍ਰੇਕ ਤੋਂ ਬਾਅਦ ਆਪਾਂ ਵਾਪਸ ਜਿਹੜਾ ਮੁੜਦੇ ਹਾਂ ਤੇ ਫਿਰ ਆਪਣੇ ਨਾਲ ਨਿਰਮਲ ਮਾਨ ਜੀ ਨੇ ਵੀ ਥੋੜੇ ਚਿਰ ਦੇ ਲਈ ਜਿਹੜਾ ਜੁੜਨਾ ਹੈ, ਉਹ ਵੀ ਆਪਾਂ ਗੱਲਬਾਤ ਜਿਹੜੀ ਉਹਨਾਂ ਦੇ ਨਾਲ ਕਰਾਂਗੇ। ਸੋ ਜੁੜੇ ਰਹੋ ਇੱਦਾਂ ਪੰਜਾਬੀ ਰੇਡੀਓ USA ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ USA ਦੇ ਨਾਲ ਤੇ ਆਪਣੇ ਨਾਲ ਬ੍ਰੇਕ ਤੋਂ ਬਾਅਦ ਜੁੜ ਚੁੱਕੇ ਨੇ ਰਾਜਕਰਨਬੀਰ ਸਿੰਘ ਜੀ। ਰਾਜਕਰਨਬੀਰ ਸਿੰਘ ਜੀ, ਬ੍ਰੇਕ ਤੋਂ ਬਾਅਦ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਧੰਨਵਾਦ। ਪੰਜਾਬੀ ਰੇਡੀਓ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਸਰੋਤਿਆਂ ਤੇ ਦਰਸ਼ਕਾਂ ਨੂੰ ਵੀ ਜੀ ਆਇਆਂ ਨੂੰ ਸਵਾਗਤ ਹੈ। ਤੇ ਇਸ ਮੌਕੇ ਆਪਣੇ ਨਾਲ ਜੁੜ ਚੁੱਕੇ ਨੇ ਊੜਾ ਡੈਟ ਰਿਲੀਫ ਤੋਂ ਨਿਰਮਲ ਮਾਨ ਜੀ। ਨਿਰਮਲ ਮਾਨ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਾਰੇ ਦੇਖਣ ਸੁਣਨ ਮੇਰੇ ਨਾਲ ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਥੈਂਕ ਯੂ ਜੀ। ਨਿਰਮਲ ਮਾਨ ਜੀ, ਇੱਕ ਸਭ ਤੋਂ ਪਹਿਲਾਂ ਜਿਹੜੀ ਗੱਲ ਕਰਦੇ ਆ ਇਨਫਲੇਸ਼ਨ ਨੂੰ ਜਿਹੜਾ ਉਹ ਲੈ ਕੇ 90,000 ਤੋਂ ਵੱਧ ਜਿਹੜੀਆਂ ਜੌਬਸ ਆ ਉਹ ਕੱਟ ਹੋਈਆਂ। ਜਿਹੜੇ ਪਿਛਲੇ ਜਿਹੜਾ ਰਿਪੋਰਟ ਆ ਹੁਣੇ ਲੇਟੈਸਟ ਜਿਹੜੀ ਆਈ ਆ BLS ਦੀ ਉਹਦੇ ਜਿਹੜਾ ਉਹ ਮੁਤਾਬਕ। ਸੋ ਇਹ ਕੀ ਸਭ ਤੋਂ ਪਹਿਲਾਂ ਤਾਂ ਇਕਨੋਮੀ ਨੂੰ ਲੈ ਕੇ ਕੀ ਆਪਾਂ ਨੂੰ ਇਹ ਚੀਜ਼ ਜਿਹੜੀ ਉਹ ਦਰਸਾ ਰਿਹਾ ਹੈਗਾ? ਵੈਲ ਦੇਖੋ, ਇੱਕ ਤਾਂ 90 ਜਿਹੜੀ ਜੌਬਸ ਜਿਹੜੀਆਂ ਨੇ ਉਹ ਕੱਟ ਹੋਈਆਂ ਨੇ, ਪਲੱਸ ਇਨਫਲੇਸ਼ਨ ਜਿਹੜੀ ਆ ਉਹਦਾ ਹੁਣ ਕੋਈ ਦੋ ਰਾਏ ਨਹੀਂ ਕਿ ਚਾਰੇ ਪਾਸੇ ਵੱਧਦੀ ਪਈ ਆ। ਚਾਹੇ ਆਪਾਂ ਕਰੂਡ ਆਇਲ ਦੀ ਪ੍ਰਾਈਸਿਸ ਗੱਲ ਕਰ ਲਈਏ, ਓਵਰਆਲ ਜਿਹੜਾ ਇਸ ਟਾਈਮ ਜੇ ਗੈਸ ਸਟੇਸ਼ਨ ਤੇ ਜਾਓ ਤੇ ਤਕਰੀਬਨ $1.5 ਦਾ ਫਰਕ ਹੈ ਥਰੂ ਆਊਟ ਦਾ ਕੰਟਰੀ ਜੇ ਆਪਾਂ ਗੱਲ ਕਰੀਏ ਤਾਂ। ਹੁਣ ਜਿਹੜਾ ਇੱਕ ਕਿਆਸ ਰਹੀਆਂ ਲਾਈ ਜਾ ਰਹੀਆਂ ਹਨ ਕਿ ਆਉਣ ਵਾਲੇ ਟਾਈਮ ਦੇ ਵਿੱਚ ਕਿਤੇ ਫੈਡ ਜਿਹੜੇ ਇੰਟਰਸਟ ਰੇਟ ਘਟਾਉਣਗੇ, ਉਹਦੇ ਵੀ ਹੁਣ ਜਿਹੜੇ ਚਾਂਸਸ ਨੇ ਕਾਫੀ ਘਟ ਗਏ ਨੇ। ਮੇਰੇ ਖਿਆਲ ਘਟਾਉਣ ਦੀ ਗੱਲ ਤੇ ਸ਼ਾਇਦ ਪੋਸੀਬਲ ਨਹੀਂ, ਵਧਾ ਨਾ ਦੇਣ, ਕਿਉਂਕਿ ਥਰੂ ਆਊਟ ਇੰਟਰਨੈਸ਼ਨਲ ਮਾਰਕੀਟ ਤੇ ਇਹੀ ਹੈ ਕਿ ਹਰ ਪਾਸੇ ਇੰਟਰਸਟ ਰੇਟ ਵਧਾਉਣ ਦੀ ਗੱਲ ਹੁੰਦੀ ਪਈ ਹੈ। ਜੇ ਇੰਟਰਸਟ ਰੇਟ ਵਧਾਏ ਗਏ ਤਾਂ ਉਹਦੇ ਨਾਲ ਇਨਫਲੇਸ਼ਨ ਜਿਹੜੀ ਹੈ, ਮਤਲਬ ਆਫ ਕੋਰਸ ਦੈਟਸ ਅ ਵੇ ਟੂ ਕੰਟਰੋਲ ਦਾ ਇਨਫਲੇਸ਼ਨ, ਪਰ ਓਵਰਆਲ ਜਿਹੜੀ ਰਿਸੈਸ਼ਨ ਵੱਲ ਜਿਹੜੀ ਇਕਨੋਮੀ ਉਹ ਵੱਧਦੀ ਪਈ ਹੈ। ਸੋ ਚੀਜ਼ਾਂ ਜਿਹੜੀਆਂ ਨੇ ਬਟ ਪ੍ਰੀਟੀ ਸ਼ੋਰ ਕਿ ਬੜੀ ਬਲੈਕ ਐਂਡ ਵਾਈਟ। ਜੇ ਆਪਾਂ ਗੱਲ ਕਰੀਏ ਸਿਰਫ ਕ੍ਰੈਡਿਟ ਕਾਰਡ ਦੀ ਡੈਟ ਦੀ, ਜੇ ਆਪਾਂ ਡੀਲ ਕਰਦੇ ਹਾਂ ਇਸ ਟਾਈਮ ਤਕਰੀਬਨ 56% ਲੋਕ ਨੇ ਜਿਹੜੇ ਅਮਰੀਕਨਸ ਨੇ ਉਹ ਆਪਣੀ ਪੇਮੈਂਟ ਦੇ ਉੱਤੇ ਜਿਹੜੀਆਂ ਨੇ ਬਿਹਾਈਂਡ ਨੇ। ਉਹ ਮਤਲਬ ਕਿ ਹਰ ਮਹੀਨੇ ਪੇਮੈਂਟ ਪੂਰੀਆਂ ਨਹੀਂ ਕਰ ਪਾ ਰਹੇ। ਠੀਕ ਹੈ, ਚਾਹੇ ਉਹ ਜੀ ਸੌਰੀ ਹਾਂਜੀ ਨਹੀਂ ਕੰਟੀਨਿਊ ਪਲੀਜ਼। ਜੀ ਸੋ ਆਈ ਥਿੰਕ ਕਿ ਓਵਰਆਲ ਜਿਹੜਾ ਫਾਈਨੈਂਸ਼ੀਅਲ ਸਟ੍ਰੈਸ ਹੈ ਇਕਨੋਮੀ ਦੇ ਉੱਤੇ, ਚਾਹੇ ਜੌਬਸ ਨੇ, ਚਾਹੇ ਬਿਜ਼ਨੈਸਸ ਨੇ, ਚਾਹੇ ਰੀਟੇਲ ਦਾ ਬਿਜ਼ਨਸ, ਐਨੀ ਕਾਈਂਡ ਆਫ ਬਿਜ਼ਨਸ ਯੂ ਟਾਕ ਅਬਾਊਟ, ਥਰੂ ਆਊਟ ਜਿਹੜੀ ਹੈ ਇੱਕ ਵੱਡਾ ਸਟ੍ਰੈਸ ਜਿਹੜਾ ਫਾਈਨੈਂਸ਼ੀਅਲ ਸਟ੍ਰੈਸ ਸਾਰੇ ਪਾਸੇ ਪੈਂਦਾ ਪਿਆ। ਹਰ ਮਹੀਨੇ ਆਪਾਂ ਸੋਚਦੇ ਹਾਂ ਕਿ ਆਉਣ ਵਾਲੇ ਮਹੀਨਿਆਂ 'ਚ ਚੀਜ਼ਾਂ ਇੰਪਰੂਵ ਹੋ ਜਾਣਗੀਆਂ। ਅਨਫੋਰਚੂਨੇਟਲੀ ਜੋ ਹੁਣ ਵਾਲੀ ਵਾਰ ਕਰਕੇ ਜਿਹੜਾ ਕੰਮ ਖਰਾਬ ਹੁੰਦਾ ਪਿਆ, ਇਹ ਕਦੋਂ ਠੀਕ ਹੋਏਗਾ ਇਹਦੀ ਕਿਆਸ ਰਾਈ ਲਾਣੀ ਥੋੜੀ ਇਸ ਟਾਈਮ ਕਾਫੀ ਜ਼ਿਆਦਾ ਅਨਪ੍ਰੈਡਿਕਟੇਬਲ ਇਸ ਤਰੀਕੇ ਦੇ ਨਾਲ ਵੀ ਆ। ਟਰੰਪ ਹੁਣਾਂ ਨੇ ਹੁਣੇ ਕਿਹਾ ਆ ਵੀ ਅਗਲੀ ਵਾਰੀ ਕਿਊਬਾ ਦੀ ਆ। ਸੋ ਜੇ ਇੱਕ ਉਹਦੇ ਚੋਂ ਨਿਕਲਦੇ ਆ ਤੇ ਦੂਜੇ ਪਾਸੇ ਵੱਲ ਨੂੰ ਜਿਹੜਾ ਉਹ ਧੱਕ ਹੋ ਰਿਹਾ ਆ। ਕੀ ਇਹ ਸਾਰੀਆਂ ਚੀਜ਼ਾਂ ਦੇ ਨਾਲ, ਜਿੱਦਾਂ ਤੁਸੀਂ ਕਿਹਾ ਵੀ ਜਿਹੜੇ ਇੰਟਰਸਟ ਰੇਟ ਦੇ ਉੱਤੇ ਪਤਾ ਨਹੀਂ ਹੁਣ ਕਿੱਦਾਂ ਦਾ ਅਸਰ ਜਿਹੜਾ ਪਊਗਾ, ਨੈਗੇਟਿਵ ਦਾ ਜਿਹੜਾ ਉਹ ਜ਼ਿਆਦਾ ਖਤਰਾ ਜਿਹੜਾ ਬਣਿਆ ਪਿਆ ਆ। ਜੌਬ ਮਾਰਕੀਟ ਇਸ ਟਾਈਮ ਬਿਲਕੁਲ ਠੰਡੀ ਜਿਹੜੀ ਹੋ ਚੁੱਕੀ ਆ, ਸ਼ੈਡ ਜਿਹੜੀ ਉਹ ਜ਼ਿਆਦਾ ਕਰ ਰਹੀ ਆ। ਸੋ ਇਹਦਾ ਕਰਜ਼ੇ ਨੂੰ ਲੈ ਕੇ ਕੀ ਅਸਰ ਜਿਹੜਾ ਉਹ ਪੈਂਦਾ ਆ? ਸੋ ਇੱਥੇ ਜੇ ਜੌਬਸ ਲੂਜ਼ ਹੋਣ ਦਾ ਖਤਰਾ ਲੋਕਾਂ ਦੇ ਸਿਰ ਦੇ ਉੱਤੇ ਮੰਡਰਾ ਰਿਹਾ ਆ, ਨਾਲ ਕਰਜ਼ੇ ਦਾ ਦੈਂਤ ਲੋਕਾਂ ਨੂੰ ਡਰਾ ਰਿਹਾ ਆ। ਸੋ ਉੱਥੇ ਤੁਸੀਂ ਕਿੱਦਾਂ ਹੈਲਪ ਕਰ ਸਕਦੇ? ਵੈਲ ਸੀ ਐਵਰੀਥਿੰਗ, ਜਿਹੜੇ ਆਪਾਂ ਜੇ ਪੂਰੀ ਕੰਪੈਰੀਜ਼ਨ ਕਰੀਏ ਹਰ ਚੀਜ਼ ਦੀ, ਪਿਛਲੇ 2 ਸਾਲ ਤੋਂ ਪਹਿਲਾਂ ਚੀਜ਼ਾਂ ਮਹਿੰਗੀਆਂ ਹੋ ਰਹੀਆਂ ਨੇ, ਇਨਕਮ ਘਟਦੀ ਪਈ ਹੈ, ਚਾਹੇ ਤੁਹਾਡੇ ਬਿਜ਼ਨਸ ਨੇ ਚਾਹੇ ਨੌਕਰੀਆਂ ਨੇ। ਸੋ ਆਫ ਕੋਰਸ ਜੇ ਇਨਫਲੇਸ਼ਨ ਜਿਹੜੀ ਚੀਜ਼ ਕੱਲ $10 ਦੀ ਆਉਂਦੀ ਹੈ, ਅੱਜ ਜੇ 15 ਦੀ ਆਏਗੀ ਜਾਂ 25 ਦੀ ਆਏਗੀ। ਸੋ ਔਰ ਪਲੱਸ ਸਾਡੀ ਇਨਕਮ ਜਿਹੜੀ ਪਿਛਲੇ ਸਾਲ $10,000 ਦੀ ਹੁਣ ਸਿਰਫ 5 ਹੀ ਰਹਿ ਗਈ ਹੈ। ਸੋ ਅਫੋਰਡੇਬਿਲਿਟੀ ਦਾ ਚੱਕਰ ਪੈਂਦਾ ਹੀ। ਔਰ ਸਭ ਤੋਂ ਜਿਹੜੀ ਚੀਜ਼ਾਂ ਜਿੱਤ ਵੱਡਾ ਇੰਪੈਕਟ ਪੈਂਦਾ ਕ੍ਰੈਡਿਟ ਕਾਰਡ ਦੇ ਜਿਹੜੇ ਕਰਜ਼ੇ ਨੇ ਅਨਸਿਕਿਉਰਡ, ਜਿਹਦੇ ਉੱਤੇ ਇੰਟਰਸਟ ਜਿਹੜੀ 20-25% ਤੋਂ ਸ਼ੁਰੂ ਹੁੰਦਾ ਹੈ, 35-37% ਵੀ ਅਸੀਂ ਵੇਖਿਆ। ਸੋ ਕਹਿਣ ਦਾ ਭਾਵ ਇਹ ਹੈ ਕਿ ਇਹਦੇ ਨਾਲ ਜਿਹੜਾ ਓਵਰਆਲ ਡੈਟ ਹੈ, ਜਿਹੜਾ ਇਕਨੋਮੀ ਦੇ ਉੱਤੇ ਜਿਹੜਾ ਲੋਕਾਂ ਦਾ ਡੈਟ ਹੈ ਉਹ ਵਧੇਗਾ। ਔਰ ਉਹਦੇ ਨਾਲ ਜਿਹੜਾ ਤੁਹਾਡੀ ਹਾਊਸ ਹੋਲਡ ਜਿਹੜਾ ਟੋਟਲ ਉਹਦੇ ਨਾਲ ਇਫੈਕਟ ਹੁੰਦਾ। ਕਈ ਵਾਰ ਆਪਾਂ ਇਹ ਗੱਲ ਸੋਚਦੇ ਹਾਂ ਕਿ ਹਾਂਜੀ ਅਸੀਂ ਇਹ ਟੈਂਪਰਰੀ ਜਾਂ 2-4 ਮਹੀਨੇ 'ਚ ਠੀਕ ਹੋ ਜਾਏਗਾ। ਔਰ ਜੇ ਹੋ ਜਾਏਗਾ ਤਾਂ ਆਫਕੋਰਸ ਹੋ ਵੀ ਜਾਣਾ ਚਾਹੀਦਾ, ਆਪਾਂ ਨੂੰ ਕ੍ਰੈਡਿਟ ਕਾਰਡ ਜਿਹੜੇ ਪੇ ਕਰ ਲੈਣੇ ਚਾਹੀਦੇ ਨੇ। ਪਰ ਜਨਰਲੀ ਕੀ ਹੁੰਦਾ ਕਿ ਮੰਥ ਓਵਰ ਮੰਥ ਅਸੀਂ ਮਿਨੀਮਮ ਕ੍ਰੈਡਿਟ ਕਾਰਡ ਦੀ ਪੇਮੈਂਟ ਪੇ ਕਰੀ ਜਾਂਦੇ ਹਾਂ, ਜਿਹਦੇ ਨਾਲ ਸਾਡਾ ਪੂਰਾ ਜਿਹੜਾ ਇੱਕ ਫਾਈਨੈਂਸ਼ੀਅਲ ਢਾਂਚਾ ਉਹ ਸਟਰਕਚਰ ਡਾਵਾਡੋਲ ਹੋ ਜਾਂਦਾ। ਪਲੱਸ ਜਿਹੜਾ ਅਸੀਂ ਮਿਨੀਮਮ ਪੇਮੈਂਟਾਂ ਕਰ ਰਹੇ ਹਾਂ ਉਹਦੇ ਨਾਲ ਸਾਡਾ ਕੋਈ ਮਸਲਾ ਹੱਲ ਨਹੀਂ ਹੁੰਦਾ, ਕਿਉਂਕਿ ਜੇ ਆਪਾਂ ਆਪਣੇ ਕ੍ਰੈਡਿਟ ਕਾਰਡ ਦੀ ਸਟੇਟਮੈਂਟ ਚੁੱਕ ਕੇ ਵੇਖੀਏ, ਕਿਤੇ 80 ਸਾਲ, ਕਿਤੇ 100 ਸਾਲ, ਕਿਤੇ 300 ਸਾਲ ਇੰਨਾ ਲੱਗਦਾ ਹੈ ਉਹਨੂੰ ਜੇ ਮਿਨੀਮਮ ਆਪਣਾ ਮਿਨੀਮਮ ਪੇਮੈਂਟ ਪੇ ਕਰੀਏ ਜੀ। ਸੋ ਆਈ ਥਿੰਕ ਕਿ ਉਹ ਜਿਹੜਾ ਤੁਹਾਡਾ ਕਰਜ਼ੇ ਦਾ ਦੈਂਤ ਦਾ ਜਿਹੜਾ ਤੁਹਾਡਾ ਬਾਕੀ ਸਾਰਾ ਫਾਈਨੈਂਸ਼ੀਅਲ ਸਟਰਕਚਰ ਖਰਾਬ ਕਰਦਾ ਪਿਆ, ਉਹਨੂੰ ਆਪਾਂ ਜਿਹੜਾ ਇਹਨੂੰ ਕਹਿੰਦੇ ਨੇ ਗੁੱਡ ਮਨੀ ਗੋਇੰਗ ਆਫਟਰ ਬੈਡ, ਉਹਨੂੰ ਆਪਾਂ ਰੋਕ ਸਕਦੇ ਹਾਂ। ਔਰ ਤੁਹਾਡਾ ਅੱਧੇ ਤੋਂ ਵੱਧ ਮਾੜਾ ਕਰਜ਼ਾ ਮਾਫ ਕਰਵਾ ਦਿੰਦੇ ਹਾਂ। ਔਰ ਜਦੋਂ ਇਹ ਕਹਿੰਦੇ ਕਿ ਸਾਰਾ ਕੁਝ ਤੁਹਾਡੀਆਂ ਲੇਟ ਪੇਮੈਂਟਸ, ਫੀਸ, ਫਾਈਨੈਂਸ਼ੀਅਲ ਚਾਰजेस, ਅਟਰਨੀ ਫੀਸ ਸਾਰਾ ਕੁਝ ਪਾ ਕੇ ਯੂ ਕੈਨ ਸਟਿਲ ਸੇਵ ਅੱਧੇ ਤੋਂ ਵੱਧ। ਔਰ ਪਲੱਸ ਜਿਹੜਾ ਸਾਡਾ ਸਟਰਕਚਰ ਇਹ ਹੈ ਕਿ ਜਿਹੜਾ ਪੂਰਾ ਡੈਟ ਰਿਲੀਫ ਹੈ, ਇੱਕ ਵੀ ਪੈਸਾ ਨਹੀਂ ਚਾਰਜ ਕਰਦਾ ਜਿੰਨਾ ਚਿਰ ਤੁਹਾਡਾ ਕਰਜ਼ਾ ਜਿਹੜਾ ਉਹ ਮਾਫ ਨਹੀਂ ਹੋ ਜਾਂਦਾ। ਸੋ ਆਈ ਥਿੰਕ ਕਿ ਚੀਜ਼ਾਂ ਸਿਚੁਏਸ਼ਨ ਖਰਾਬ ਨੇ, ਚਾਹੇ ਉਹ ਆਰਗੇਨਾਈਜੇਸ਼ਨਸ ਹੋਣ ਜਾਂ ਉਹ ਵੱਡੇ
ਪ੍ਰੈਜ਼ੀਡੈਂਟਸ ਹੋਣ, ਜਦੋਂ ਲੋੜ ਪੈਂਦੀ ਹੈ ਦੇ ਗੈਟ ਦਾ ਹੈਲਪ ਐਂਡ ਦੇ ਯੂਜ਼ ਦਾ ਸਿਸਟਮ ਟੂ ਦੇਅਰ ਐਡਵਾਂਟੇਜ। ਅਨਫੋਰਚੂਨੇਟਲੀ ਮੈਂ ਨਹੀਂ ਕਹਿੰਦਾ ਕਿਸੇ ਨੂੰ ਪ੍ਰਮੋਟ ਕਰਦਾ ਕਿ ਹਾਂ ਵੀ ਤੁਸੀਂ ਸਿਸਟਮ ਨੂੰ ਚੀਟ ਕਰੋ ਜਾਂ ਪੈਸੇ ਕੱਢ ਕੇ ਤੇ ਫਿਰ ਸੈਟਲ ਕਰਾਓ, ਪਰ ਇਹ ਯੂ ਆਰ ਇਫ ਜੈਨੂਅਲੀ ਇਨ ਫਾਈਨੈਂਸ਼ੀਅਲ ਸਟ੍ਰੈਸ ਔਰ ਤੁਹਾਨੂੰ ਲੱਗਦਾ ਹੈ ਕਿ ਅਸੀਂ ਮਿਨੀਮਮ ਪੇਮੈਂਟ ਨਹੀਂ ਪੇ ਕਰ ਸਕਦੇ, ਸੋ ਇਟਸ ਅਨਫੋਰਚੂਨੇਟ ਬਟ ਇਟਸ ਗੁੱਡ ਟਾਈਮ ਬਿਕੋਜ਼ ਹਰ ਪਾਸੇ ਜਿਹੜੀ ਫਾਈਨੈਂਸ਼ੀਅਲੀ ਮੰਦੀ ਚੱਲਦੀ ਪਈ ਹੈ। ਸੋ ਵੀ ਕੈਨ ਗੈਟ ਯੂ ਗੁੱਡ ਸੈਟਲਮੈਂਟ ਐਂਡ ਬਾਈ ਦਾ ਟਾਈਮ ਜਿਹੜਾ ਚੀਜ਼ਾਂ ਰਿਵਾਈਵ ਹੋਣਗੀਆਂ ਤੁਹਾਡਾ ਕਰਜ਼ਾ ਵੀ ਮਾਫ ਹੋ ਜਾਣਾ ਔਰ ਤੁਹਾਡੀ ਲਾਈਫ ਜਿਹੜੀ ਹੈ ਬੈਕ ਔਨ ਟਰੈਕ ਹੋ ਜਾਣੀ ਹੈ। ਫੋਨ ਨੰਬਰ ਸ਼ੇਅਰ ਕਰ ਲਿਓ ਜੀ ਨਿਰਮਲ ਜੀ। ਨੰਬਰ ਹੈ 888 888 9914 888 9914 ਔਰ ਵੈਬਸਾਈਟ ਹੈਗੀ ਹੈ oora.org ooraa.org। ਅੱਛਾ, ਇੱਥੇ ਇੱਕ ਚੀਜ਼ ਨਿਰਮਲ ਜੀ ਜਾਣ ਤੋਂ ਪਹਿਲਾਂ ਦੱਸਿਓ ਵੀ ਜਿੱਦਾਂ ਹੁਣ ਸੀਡੀਐਲ ਦਾ ਮਸਲਾ ਪੇਚੀਦਾ ਹੀ ਬਣਿਆ ਪਿਆ ਹੈ, ਕਿਸੇ ਨੂੰ ਵਿਚਾਰਿਆਂ ਨੂੰ ਪਤਾ ਨਹੀਂ ਲੱਗ ਰਿਹਾ, ਖਾਸ ਕਰਕੇ ਨਾਨ ਡੋਮਿਸਾਈਲਡ ਵਾਲਿਆਂ ਨੂੰ। ਉਹਨਾਂ ਦੇ ਉੱਤੇ ਟਰੱਕਾਂ ਦੇ ਜਿਹੜੇ ਇਕਵਿਪਮੈਂਟ ਆ ਉਹਦੇ ਵੀ ਕਰਜ਼ੇ ਆ, ਘਰ ਵੀ ਲਏ ਆ, ਗੱਡੀਆਂ ਵੀ ਹੋਣਗੀਆਂ, ਹੋਰ ਵੀ ਕਈ ਕੁਛ ਲੋਕਾਂ ਨੇ ਆਪਣੀਆਂ ਜ਼ਿੰਦਗੀਆਂ ਉਸ ਹਿਸਾਬ ਦੇ ਨਾਲ ਪਲਾਨ ਕੀਤੀਆਂ ਹੁੰਦੀਆਂ ਵੀ ਕੰਮਕਾਜ ਜਿਹੜੇ ਚੱਲ ਰਹੇ ਆ। ਹੁਣ ਜਦੋਂ ਸਾਰਾ ਕੁਛ ਉਹ ਠੱਪ ਹੋ ਗਿਆ, ਉਹਨਾਂ ਦੇ ਲਈ ਕੀ ਕੋਈ ਤੁਹਾਡੇ ਕੋਲ ਕੁਝ ਸਪੈਸ਼ਲ ਹੈ ਵੀ ਉਹ ਜਿਹੜੇ ਅਜਿਹੇ ਕਰਜ਼ਿਆਂ ਤੋਂ ਕਿੱਦਾਂ ਉਹਨਾਂ ਨੂੰ ਤੁਸੀਂ ਬਚਾ ਸਕਦੇ ਆ, ਕੁਛ ਘਟਾ ਸਕਦੇ ਆ, ਕੁਛ ਹੈ ਉਹਨਾਂ ਦੇ ਲਈ ਆਪਸ਼ਨ? ਬਿਲਕੁਲ ਜੀ, ਜੈਨੂਇਨ ਪ੍ਰੋਬਲਮ ਉਹਨਾਂ ਦੀ, ਔਰ ਅੱਜ ਕੱਲ ਦੇ ਵਿੱਚ ਖਾਸ ਕਰਕੇ ਜਿਹੜਾ ਵੀ ਟਰੱਕਿੰਗ ਇੰਡਸਟਰੀ ਦੇ ਵਿੱਚ ਹੈਗਾ, ਅਨਫੋਰਚੂਨੇਟਲੀ ਆਲਮੋਸਟ ਹਰ ਕਿਸੇ ਇੰਡਸਟਰੀ ਦੇ ਵਿੱਚ ਜਿਹੜਾ ਵੀ ਕਿਸੇ ਇੰਡਸਟਰੀ ਤੇ ਕਰਨ ਜੈਨੂਇਨ ਫਾਈਨੈਂਸ਼ੀਅਲ ਪ੍ਰੋਬਲਮ ਹੈ, ਜਿੱਦਾਂ ਇਹਨਾਂ ਦੇ ਤੁਸੀਂ ਗੱਲ ਕਿ ਘਰਾਂ ਦੀ ਕਰਜ਼ੇ ਆ ਰਹੇ ਨੇ ਜਾਂ ਦੂਜੇ ਆ ਰਹੇ ਨੇ। ਸੋ ਘਰਾਂ ਦੇ ਕਰਜ਼ੇ ਜਿਹੜੇ ਨੇ ਉਹ ਥੋੜੇ ਟ੍ਰਿਕੀ ਨੇ, ਦੈਟ ਕੈਨ ਆਲਸੋ ਬੀ ਡਨ, ਬਟ ਪ੍ਰਾਇਮਰੀਲੀ ਜਿਹੜਾ ਤੁਹਾਡਾ ਕਰਜ਼ਾ ਚਾਹੇ ਕੋਈ ਤੁਹਾਡਾ ਇਕਵਿਪਮੈਂਟ ਹੈ, ਜੇ ਤੁਸੀਂ ਬੈਂਕਰਪਸੀ ਫਾਈਲ ਕਰਨ ਤੋਂ ਮੈਂ ਅਵੋਇਡ ਕਰਨਾ, ਕਿਉਂਕਿ ਚੱਕਰ ਇਹ ਹੈ ਕਿ ਬੈਂਕਰਪਸੀ ਤੁਸੀਂ ਫਾਈਲ ਕਰ ਦਿੰਦੇ ਹੋ ਔਰ ਮੈਜੋਰਿਟੀ ਜੇ ਚੱਕਰ ਕਹਿੰਦਾ ਕਿ ਬੜੇ ਇਹਦੇ ਕੈਂਡੀਡੇਟ ਨੇ ਜਿਹੜੇ ਬੈਂਕਰਪਸੀ ਫਾਈਲ ਕਰਨਾ ਚਾਹੁੰਦੇ ਨੇ। ਪ੍ਰੋਬਲਮ ਇਹ ਹੁੰਦੀ ਹੈ ਕਿ ਬੈਂਕਰਪਸੀ ਫਾਈਲ ਕਰਨ ਵਾਸਤੇ ਚੈਪਟਰ 7 ਤੁਹਾਨੂੰ ਸਾਰਾ ਕੁਝ ਆਪਣਾ ਵੇਚਣਾ ਪੈਂਦਾ, ਲਿਕੁਇਡੇਟ ਕਰਨਾ ਪੈਂਦਾ। ਉਹਦੇ ਬਾਅਦ ਜਿਹੜੇ ਤੁਸੀਂ ਸਾਰੇ ਕ੍ਰੈਡੀਟਰਸ ਨੂੰ ਪੇ ਕਰਕੇ ਜਿਹੜੇ ਰਹਿ ਜਾਂਦੇ ਨੇ, ਸੋ ਉਹਨਾਂ ਨੂੰ ਤੁਸੀਂ ਬੈਂਕਰਪਸੀ ਦੇ ਆਪਣਾ ਨੋਟਿਸ ਭੇਜ ਦੋਗੇ, ਅਸੀਂ ਤੁਹਾਨੂੰ ਅਫੋਰਡ ਨਹੀਂ ਕਰ ਸਕਦੇ। ਪਰ ਇਹ ਜੈਨੂਇਨਲੀ 9 ਆਊਟ ਆਫ 10 ਜਿਹੜੇ ਵੀ ਅੱਜ ਟਰੱਕਿੰਗ ਇੰਡਸਟਰੀ 'ਚ ਹੈਗੇ ਨੇ, ਉਹਨਾਂ ਵਾਸਤੇ ਬੈਂਕਰਪਸੀ ਫਾਈਲ ਕਰਨੀ ਆਲਮੋਸਟ ਇੰਪੋਸੀਬਲ ਹੋਈ ਪਈ ਹੈ। ਸੋ ਜੈਨੂਇਨ ਇੱਕ ਰੀਅਲ ਸੀਰੀਅਸ ਪ੍ਰੋਬਲਮ ਹੈ ਔਰ ਇੰਡਸਟਰੀ ਵੀ ਅੰਡਰਸਟੈਂਡ ਕਰਦੀ ਹੈ। ਜੇ ਤੁਹਾਡਾ ਇਕਵਿਪਮੈਂਟ ਰੀਪੋ ਹੋ ਗਿਆ, ਤੁਸੀਂ ਪੇਮੈਂਟ ਨਹੀਂ ਦੇ ਸਕਦੇ, ਇਨ ਸਰਟਨ ਸਿਨੈਰੀਓ ਵੀ ਆਏ ਨੇ ਕਿ ਜਿੱਥੇ ਇਕਵਿਪਮੈਂਟ ਵੀ ਅਜੇ ਆਪਣੇ ਜਿਹੜਾ ਹੈਗਾ ਕਲਾਇੰਟ ਹੈ ਜਾਂ ਯੂਜ਼ਰ ਆ ਉਹਦੇ ਕੋਲ ਹੀ ਹੈ ਔਰ ਉਹ ਸੈਟਲਮੈਂਟ ਉਹਨਾਂ ਨੇ ਕਰਾ ਲਈ ਹੈ। ਸੋ ਜੇ ਤੁਹਾਨੂੰ ਪ੍ਰੋਬਲਮ ਹੈਗੀ ਹੈ ਔਰ ਤੁਸੀਂ ਪੇਮੈਂਟ ਨਹੀਂ ਅਫੋਰਡ ਕਰ ਸਕਦੇ, ਸੋ ਉਹਦੇ ਵਾਸਤੇ ਹੀ ਸੋਲੂਸ਼ਨ ਨੇ ਜਿਹਦੇ ਵਿੱਚ ਅਸੀਂ ਕਹਿੰਦੇ ਹਾਂ ਕਿ ਹਮੇਸ਼ਾ ਤੁਹਾਡੇ ਅੱਧੇ ਤੋਂ ਵੱਧ ਪੈਸੇ ਜਿਹੜੇ ਆ ਮਾਫ ਕਰਾ ਸਕਦੇ ਹਾਂ, ਭਾਵੇਂ ਤੁਹਾਡੇ ਇਕਵਿਪਮੈਂਟ ਨੇ ਜਿਹੜੇ ਤੁਸੀਂ ਫਾਈਨੈਂਸ ਕਰਾਏ ਨੇ ਜਾਂ ਤੁਹਾਡਾ ਕੋਈ ਵੀ ਅਨਸਿਕਿਉਰਡ ਡੈਟ ਹੈਗਾ। ਸੋ ਇਹਦੇ ਬਾਰੇ ਜ਼ਿਆਦਾ ਜਾਣਕਾਰੀ ਤੁਸੀਂ ਕਾਲ ਕਰ ਲਓ। ਵੀ ਆਰ ਵਰਕਿੰਗ ਇਨ ਦਿਸ ਇੰਡਸਟਰੀ ਆਲਮੋਸਟ 2 ਦਹਾਕਿਆਂ ਤੋਂ। ਨੰਬਰ ਹੈ ਸਾਡਾ 888 888 9914। ਜੀ ਧੰਨਵਾਦ ਨਿਰਮਲ ਜੀ, ਬਹੁਤ ਸ਼ੁਕਰੀਆ, ਬੜੀ ਮਿਹਰਬਾਨੀ। ਤੇ ਪ੍ਰੋਗਰਾਮ ਦਾ ਸਮਾਂ ਵੀ ਜਿਹੜਾ ਉਹ ਹੁਣ ਸਮਾਪਤ ਹੈ ਪ੍ਰਵੀਨ ਜੀ। ਜੀ ਤੇ ਆਪਾਂ ਹੁਣ ਇਜਾਜ਼ਤ ਲੈਂਦੇ ਹਾਂ। ਤੇ ਜਾਣ ਤੋਂ ਪਹਿਲਾਂ ਉਹੀ ਚੀਜ਼ ਨੂੰ ਇੱਕ ਵਾਰੀ ਫਿਰ ਦੱਸਦੇ ਜਾਈਏ, 92,000 ਜਿਹੜੀਆਂ ਜੌਬਸ ਆ ਉਹ ਲੂਜ਼ ਕੀਤੀਆਂ ਆ ਅਮਰੀਕਾ ਨੇ ਫਰਵਰੀ ਜਿਹੜੇ ਉਹ ਮਹੀਨੇ ਦੇ ਵਿੱਚ। ਸੋ ਜਿਹੜੀ ਲੇਬਰ ਮਾਰਕੀਟ ਆ, ਜੌਬ ਮਾਰਕੀਟ ਆ, ਉਹ ਖਾਸੀ ਜਿਹੜੀ ਇਸ ਟਾਈਮ ਠੰਡੀ ਚੱਲ ਰਹੀ ਆ, ਜਿਸ ਦਾ ਇਹ ਸੋਚਦੇ ਸੀਗੇ ਵੀ ਕਰ ਲਈਏ, ਪਰ ਇਹ ਹੁਣ ਨੈਗੇਟਿਵ ਦੇ ਵੱਲ ਨੂੰ ਜਿਹੜਾ ਜਾਂਦਾ ਆ ਤਾਂ ਉਹਦੇ ਨਾਲ ਖਤਰਾ ਜਿਹੜਾ ਵੱਧਦਾ ਆ। ਅਨਇੰਪਲੋਇਮੈਂਟ ਦੀ ਦਰ 4.4% ਤੇ ਜਿਹੜੀ ਉਹ ਪਹੁੰਚ ਚੁੱਕੀ ਆ। ਤੇਲ ਦੀਆਂ ਕੀਮਤਾਂ ਦੇ ਵਿੱਚ ਵਾਧਾ ਜਿਹੜਾ ਉਹ ਹੋਇਆ ਆ ਤੇ ਬਿਗੇਸਟ ਜੌਬ ਲਾਸ ਆ ਅਕਤੂਬਰ ਮਹੀਨੇ ਤੋਂ ਬਾਅਦ 'ਚ, ਜੋ ਫਰਵਰੀ ਦੇ ਵਿੱਚ ਇਹ ਰਿਕਾਰਡ ਕੀਤੀ ਜਿਹੜੀ ਹੋ ਗਈ ਆ। ਅਨਐਕਸਪੈਕਟਿਡ ਕੰਟਰੈਕਸ਼ਨ ਕਹਿੰਦੇ ਆ ਵੀ ਇਹ ਇਸ ਟਾਈਮ ਵਾਪਰੀ ਹੈਗੀ ਆ ਲੇਬਰ ਮਾਰਕੀਟ ਦੇ ਵਿੱਚ। ਸੋ ਹੁਣ ਲੈਂਦੇ ਹਾਂ ਜੀ ਇਜਾਜ਼ਤ। ਸਾਰਿਆਂ ਨੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ US।